ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅਪਡੇਟ ਅਮਰੀਕਾ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਜਿਹੜੇ ਸਾਈਡ ਬੈਂਡ ਵਾਲੇ ਰੇਡੀਓ ਸਟੇਸ਼ਨਸ ਹੈਗੇ, ਆਈਫੋਨ ਐਂਡਰਾਇਡ ਐਪਸ ਰਾਹੀਂ, ਟੈਲੀਫੋਨ ਰਾਹੀਂ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਆ, ਜੁਲਾਈ ਦੀ ਆਖਰੀ ਤਰੀਕ ਆ, ਜੁਲਾਈ 31 ਅਤੇ ਦਿਨ ਜਿਹੜਾ ਆ ਉਹ ਬੁੱਧਵਾਰ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪੋਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਕਮਰਸ਼ੀਅਲ ਇੰਸ਼ੋਰੈਂਸ, ਵਰਕਰ ਕੰਪ, ਹੋਮ ਆਟੋ ਇੰਸ਼ੋਰੈਂਸ, ਲਾਈਫ ਹੈਲਥ ਇੰਸ਼ੋਰੈਂਸ, ਲਿਕਰ ਸਟੋਰ, ਗੈਸ ਸਟੇਸ਼ਨ ਇੰਸ਼ੋਰੈਂਸ ਦੇ ਲਈ ਅੱਜ ਹੀ ਇਹਨਾਂ ਨੂੰ ਕਾਲ ਕਰੋ 408-272-2500 ਦੇ ਉੱਤੇ 4082722500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਗੁਰਮੀਤ ਸਿੰਘ ਗਿੱਲ ਕਲੋਵਿਸ, ਸਤਨਾਮ ਸਿੰਘ ਯੂਨੀਵਰਸਿਟੀ, ਬੀਸਲਾ ਪਰਿਵਾਰ ਫਰੈਜ਼ਨੋ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬਿੰਦਰ ਧਾਲੀਵਾਲ ਬੇਕਰਸਫੀਲਡ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ। ਇਹਨਾਂ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ ਜਿਹੜੀ ਕੱਲ੍ਹ ਡੀਬੇਟ ਹੋਈ ਸੀ ਡੈਮੋਕ੍ਰੇਟਿਕ ਪਾਰਟੀ ਦੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟਸ, ਉਹਨਾਂ ਦੇ ਵਿੱਚ ਜਿਹੜਾ ਕਾਫੀ ਡਿਫਰੈਂਸ ਆਪਸ ਦੇ ਵਿੱਚ ਸ਼ੋ ਹੋਇਆ, ਖਾਸ ਕਰਕੇ ਜਿਹੜੇ ਪ੍ਰੋਗਰੈਸਿਵ ਅਤੇ ਜਿਹੜੇ ਰੈਗੂਲਰ ਡੈਮੋਕਰੇਟਸ ਹੈਗੇ ਆ। ਅਤੇ ਦੋ ਇਸ਼ੂ ਜਿਹੜੇ ਮੇਨ ਚੱਲਦੇ ਰਹੇ, ਹੈਲਥ ਕੇਅਰ ਵਾਲਾ ਅਤੇ ਇੱਕ ਜਿਹੜਾ ਹੋਰ ਇਸ਼ੂ ਸੀਗਾ ਇਮੀਗ੍ਰੇਸ਼ਨ ਵਾਲੀ ਵੀ ਥੋੜ੍ਹੀ ਬਹੁਤੀ ਗੱਲਬਾਤ ਹੋਈ ਹੈਗੀ ਆ, ਪਰ ਮੇਨਲੀ ਜਿਹੜਾ ਆ ਉਹ ਹੈਲਥ ਕੇਅਰ ਦੇ ਇਸ਼ੂ ਦੇ ਉੱਤੇ ਹੋਇਆ। ਅਤੇ ਕਹਿੰਦੇ ਵੀ ਇਸ ਵਾਰ ਜਿਹੜਾ ਆ ਬਲੈਕ ਜਾਂ ਅਫਰੀਕਨ ਅਮੈਰੀਕਨ ਵੋਟਰਸ ਵਾਲਾ ਜਿਹੜਾ ਇਸ਼ੂ ਸੀ ਉਹ ਨਹੀਂ ਕਾਫੀ ਟੌਪ 'ਤੇ ਰਿਹਾ। ਉਹ ਆਲਮੋਸਟ ਕਹਿੰਦੇ 2 ਘੰਟੇ ਲੱਗੇ ਉਹਦੇ 'ਤੇ ਗੱਲਬਾਤ ਕਰਨ ਨੂੰ। ਜੀ ਬਿਲਕੁਲ। ਅੱਜ ਜਿਹੜੇ ਕੱਲ੍ਹ ਦੇ ਵਿੱਚ ਸੀਗੇ ਮੇਨ ਜਿਹੜੇ 2 ਕੈਂਡੀਡੇਟ ਜਿਨ੍ਹਾਂ ਦਾ ਨਾਮ ਚਰਚਾ ਦੇ ਵਿੱਚ ਲਿਆ, ਐਲਿਜ਼ਾਬੈਥ ਵਾਰਨ ਅਤੇ ਬਰਨੀ ਸੈਂਡਰਸ, ਦੋਨੋਂ ਹੀ ਪ੍ਰੋਗਰੈਸਿਵ ਡੈਮੋਕਰੇਟਸ ਆਪਣੇ ਆਪ ਨੂੰ ਜਿਹੜੇ ਉਹ ਅਖਵਾਉਂਦੇ ਨੇ। ਅਤੇ ਇਹਨਾਂ ਦੀਆਂ ਜਿਹੜੀਆਂ ਪੋਲਿਸੀਜ਼ ਦੇ ਵਿੱਚ ਰਿਚ ਦਾ ਟੈਕਸ ਦਾ ਰਿਚ ਅਤੇ ਨਾਲ ਦੇ ਨਾਲ ਮੈਡੀਕੇਅਰ ਫॉर ਆਲ ਜਿਹੜੇ ਆ ਉਸ ਨੂੰ ਲੈ ਕੇ ਆ ਉਸ ਟਾਈਮ ਦੇ ਉੱਤੇ ਜਿਹੜੇ ਟਿਮ ਰਾਇਨ ਦੇ ਨਾਲ ਇੱਕ ਹਿਸਾਬ ਦੇ ਨਾਲ ਬਰਨੀ ਸੈਂਡਰਸ ਦੀ ਮਾੜੀ ਮੋਟੀ ਜਿਹੜੀ ਕਹਿ ਲਓ ਵੀ ਜਿੱਦਾਂ ਕਹਿ ਲਓ ਵੀ ਗੱਲਬਾਤ ਇਸ ਤਰੀਕੇ ਦੇ ਨਾਲ ਹੋਈ। ਟਿਮ ਰਾਇਨ ਕਹਿੰਦਾ ਵੀ ਇੱਦਾਂ ਜਿਹੜਾ ਆ ਤੁਹਾਨੂੰ ਪਤਾ ਹੈ ਵੀ ਕੀ ਹੋਊਗਾ, ਕਿਵੇਂ ਹੋਊਗਾ ਜੇ ਮੈਡੀਕੇਅਰ ਫॉर ਆਲ ਉਹ ਹੋਊਗਾ। ਤਾਂ ਉਹਨਾਂ ਨੇ ਉਹਨੂੰ ਅੱਗੋਂ ਚੁੱਪ ਕਰਾਉਂਦੇ ਹੋਏ ਕਹਿੰਦੇ ਕਰਾਇਆ ਵੀ ਬਈ ਮੈਨੂੰ ਤਾਂ ਪਤਾ ਹੈ ਵੀ ਮੈਂ ਹੀ ਤਾਂ ਉਹ ਬਿੱਲ ਲਿਖਿਆ ਹੈ, ਵੀ ਮੈਨੂੰ ਸਭ ਪਤਾ ਹੈ ਵੀ ਮੈਂ ਕੀ ਉਸ ਦੇ ਵਿੱਚ ਲਿਖਿਆ ਆ। ਸੋ ਇੱਦਾਂ ਦੀਆਂ ਜਿਹੜੀਆਂ ਕਾਫੀ ਗੱਲਾਂ ਹੋਈਆਂ। ਕਈ ਲੋਕਾਂ ਨੇ ਇਸ ਪੂਰੇ ਜਿਹੜਾ ਹਰਜੋਤ ਸਿੰਘ ਜੀ ਕਹਿੰਦੇ ਜਿਹੜਾ ਸੁਣਿਆ ਤਾਂ ਕਹਿੰਦੇ ਜਿਹੜਾ ਡੀਬੇਟ ਦੇ ਵਿੱਚ ਇੱਕ ਚੀਜ਼ ਸਭ ਤੋਂ ਬੈਡ ਜਿਹੜੀ ਇਸ ਟਾਈਮ ਦੇਖਣ ਨੂੰ ਜਦੋਂ ਇੰਨੇ ਜਾਣਿਆਂ ਦਾ ਹੁੰਦਾ ਆ ਵੀ ਕਹਿੰਦੇ ਜਦੋਂ ਕੋਈ ਸਬਸਟੈਂਸ਼ੀਅਲ ਗੱਲ ਕਰਨ ਲੱਗਦੇ ਆ ਅਤੇ ਉਦੋਂ ਜਿਹੜੇ ਮੋਡਰੇਟਰਸ ਆ ਉਹ ਰੋਕ ਦਿੰਦੇ ਆ ਵੀ ਤੁਹਾਡਾ ਟਾਈਮ ਖਤਮ ਹੋ ਗਿਆ ਆ। ਕਹਿੰਦੇ ਹੁਣ ਪੋਲਿਸੀਜ਼ ਸੁਣਨ ਲਈ ਤਾਂ ਆਪਾਂ ਡੀਬੇਟ ਜਿਹੜਾ ਉਹ ਰੱਖਿਆ ਆ, ਜੇ ਉਹਨਾਂ ਦੀਆਂ ਪੋਲਿਸੀ ਸੁਣਨ ਤੋਂ ਪਹਿਲਾਂ ਆਪਾਂ ਉਹਨਾਂ ਨੂੰ ਵਿੱਚ ਰੋਕੀ ਟੋਕੀ ਜਾਵਾਂਗੇ ਤਾਂ ਕਿਸੇ ਨੂੰ ਕਿੱਦਾਂ ਪਤਾ ਲੱਗੂਗਾ ਵੀ ਉਸ ਦੀ ਇੱਕ ਪੋਲਿਸੀ ਦੇ ਉੱਤੇ ਕਿੱਦਾਂ ਦੀ ਜਿਹੜੀ ਆ ਉਹ ਵਿਚਾਰਧਾਰਾ ਜਿਹੜੀ ਹੈਗੀ। ਖਾਸ ਕਰਕੇ ਕਹਿੰਦੇ ਵੀ ਜਦੋਂ ਚਾਹੇ ਇਮੀਗ੍ਰੇਸ਼ਨ ਦਾ ਮਸਲਾ ਹੋਵੇ ਅਤੇ ਚਾਹੇ ਜਿਹੜਾ ਮੈਡੀਕੇਅਰ ਜਾਂ ਹੈਲਥ ਕੇਅਰ ਦਾ ਜਿਹੜਾ ਮਸਲਾ ਹੋਵੇ, ਜਦੋਂ ਵੀ ਕੋਈ ਬਹੁਤਾ ਉਸ ਦੇ ਉੱਤੇ ਬੋਲਣ ਲੱਗਦਾ ਸੀਗਾ ਤਾਂ ਫਿਰ ਉੱਥੇ ਆਟੋਮੈਟਿਕਲੀ ਜਿਹੜੇ ਮੋਡਰੇਟਰਸ ਆ ਉਹ ਰੋਕ ਦਿੰਦੇ ਸੀਗੇ। ਸੋ ਇਸ ਜਿਹੜਾ ਡਿਬੇਟ ਕਰਵਾਇਆ ਜਾ ਰਿਹਾ ਹੈ, ਆਈ ਥਿੰਕ ਹਰਜੋਤ ਸਿੰਘ ਜੀ ਜਿਹੜੇ ਡਿਟਰੋਇਟ ਦੇ ਵਿੱਚ ਹੋ ਰਿਹਾ ਆ ਅਤੇ ਇਹ CNN ਦੇ ਦੁਆਰਾ ਕਰਵਾਇਆ ਜਾ ਰਿਹਾ। ਅੱਜ ਵੀ ਜਿਹੜੀ ਆ ਹਰਜੋਤ ਸਿੰਘ ਜੀ ਡੀਬੇਟ ਹੋਣੀ ਆ, ਉਸ ਦੇ ਵਿੱਚ ਮੇਨ ਜਿਹੜੇ 2 ਮੁੱਖ ਕੈਂਡੀਡੇਟ ਕਮਲਾ ਹੈਰਿਸ ਅਤੇ ਸਾਬਕਾ ਉਪ ਰਾਸ਼ਟਰਪਤੀ ਜਿਹੜੇ ਜੋ ਬਾਈਡਨ ਆ, ਉਹਨਾਂ ਦੇ ਦਰਮਿਆਨ ਗੱਲਾਂ ਬਾਤਾਂ ਜਿਹੜੀਆਂ ਸੁਣਨ ਨੂੰ ਮਿਲ ਸਕਦੀਆਂ। ਕੱਲ੍ਹ ਕਹਿੰਦੇ ਉੱਦਾਂ ਜਿਹੜੇ ਪੀਟ ਬੁਟਿਜੇਗ ਜਿਹੜੇ ਹੈਗੇ ਆ ਉਹਨਾਂ ਨੇ ਵੀ ਜਿਹੜੀ ਕੁਛ ਨਾ ਕੁਛ ਚਰਚਾ ਜਿਹੜੀ ਆ ਉਹ ਬਟੋਰੀ ਸੀਗੀ। ਅਤੇ ਇੱਕ ਜਿਹੜੀ ਮਰੀਐਨ ਵਿਲੀਅਮਸਨ ਜਿਹੜੀ ਆ ਉਹ ਕਾਫੀ ਕਹਿੰਦੇ ਚੰਗਾ ਜਿਹੜੀ ਬੋਲੀ ਆ। ਇੱਥੋਂ ਤੱਕ ਕਿ ਜਿਹੜੇ ਡੋਨਲਡ ਟਰੰਪ ਜੂਨੀਅਰ ਆ ਉਹਨਾਂ ਨੇ ਵੀ ਆਪਣੇ ਟਵੀਟ ਕਰਕੇ ਜਿਹੜਾ ਇਸ ਬੀਬੀ ਦਾ ਜਿਹੜਾ ਨਾਮ ਉਹ ਚਰਚਾ ਦੇ ਵਿੱਚ ਲੈ ਆਂਦਾ। ਕਹਿੰਦੇ ਵੀ ਬਾਕੀਆਂ ਦਾ ਤਾਂ ਮੈਨੂੰ ਪਤਾ ਨਹੀਂ, ਮੇਰੇ ਹਿਸਾਬ ਦੇ ਨਾਲ ਜਿਹੜੀ ਮਰੀਐਨ ਵਿਲੀਅਮਸਨ ਆ ਉਹ ਅੱਜ ਦਾ ਡਿਬੇਟ ਜਿਹੜੀ ਉਹ ਜਿੱਤ ਰਹੀ ਹੈਗੀ ਆ। ਬਾਕੀ ਕੌਣ ਜਿੱਤਿਆ ਕੌਣ ਨਹੀਂ ਜਿੱਤਿਆ
ਇਹ ਤਾਂ ਹੁਣ ਆਉਣ ਵਾਲਾ ਸਮਾਂ ਬਾਅਦ ਦੇ ਵਿੱਚ ਦੱਸੂਗਾ। ਉੱਦਾਂ ਪਰ ਬਹੁਤ ਸਾਰੇ ਜਿਹੜੇ ਪੋਲੀਟੀਕਲ ਮਾਹਰ ਆ ਉਹ ਇੱਥੋਂ ਤੱਕ ਵੀ ਜਿਹੜੇ ਕਹਿ ਗਏ, ਕਹਿੰਦੇ ਜਿਹੜਾ ਕੱਲ੍ਹ ਡਿਬੇਟ ਹੋਇਆ ਉਸ ਦੇ ਵਿੱਚ ਜਿੰਨੇ 10 ਕੈਂਡੀਡੇਟ ਸੀ, ਕਹਿੰਦੇ ਮੈਨੂੰ ਨਹੀਂ ਲੱਗਦਾ ਵੀ ਇਹਨਾਂ ਦੇ ਵਿੱਚੋਂ ਕੋਈ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਡੈਮੋਕ੍ਰੇਟ ਪਾਰਟੀ ਦਾ ਜਿਹੜਾ ਉਹ ਹੋ ਸਕਦਾ ਆ। ਕਹਿੰਦੇ ਵੀ ਜਿਹੜੇ ਪ੍ਰੋਗਰੈਸਿਵ ਬਹੁਤੀ ਜਿਹੜੀ ਸੋਚ ਵਾਲੇ ਆ ਉਹਨਾਂ ਦਾ ਜਿਹੜਾ ਇੱਕ ਮੋਡਰੇਟ ਅਮਰੀਕਨ ਜਿਹੜਾ ਡੈਮੋਕਰੇਟ ਵੀ ਹੋਊਗਾ ਉਹਨਾਂ ਦੇ ਪ੍ਰਾਇਮਰੀਜ਼ ਦੇ ਵਿੱਚ, ਉਹਦੇ ਨਾਲ ਜਿਹੜੀਆਂ ਉਸ ਦੀਆਂ ਵੈਲਿਊਜ਼ ਥੋੜ੍ਹੀਆਂ ਬਹੁਤੀਆਂ ਡਿਫਰੈਂਸ ਆ, ਜਿਸ ਕਰਕੇ ਕਹਿੰਦੇ ਵੀ ਮੁਸ਼ਕਿਲ ਆ ਵੀ ਇਹਨਾਂ ਦੇ ਵਿੱਚੋਂ ਜਿਹੜਾ ਆ ਉਹ ਕੋਈ ਅੱਗੇ ਜਿਹੜਾ ਉਹ ਆ ਸਕੂਗਾ। ਸੋ ਕਿਤੇ ਨਾ ਕਿਤੇ ਜਿਹੜੇ ਪੋਲੀਟੀਕਲ ਮਾਹਰ, ਪੋਲੀਟੀਕਲ ਪੰਡਿਤ ਵੀ ਇਹਨਾਂ ਨੂੰ ਅਜੇ ਸਾਈਡ ਲਾਈਨ ਦੇ ਉੱਤੇ ਹੀ ਰੱਖ ਰਹੇ ਨੇ। ਜੀ ਬਿਲਕੁਲ। ਸੋ ਜੇ ਦੇਖਿਆ ਜਾਵੇ ਕਹਿੰਦੇ ਐਲਿਜ਼ਾਬੈਥ ਵਾਰਨ ਕਾਫੀ ਕਲੀਅਰ ਕੱਟ ਅੱਗੇ ਆਈ ਹੈ ਇਸ ਡਿਬੇਟ ਦੇ ਵਿੱਚ। ਸੋ ਪਰ ਡੈਮੋਕ੍ਰੇਟਿਕ ਪਾਰਟੀ ਜੇ ਦੇਖਿਆ ਜਾਵੇ ਟੋਟਲੀ ਜਿਹੜਾ ਉਹਨਾਂ ਦੇ ਵਿਊ ਪੁਆਇੰਟ ਆ ਡਿਫਰੈਂਟ ਆਏ ਆ, ਅਤੇ ਜਿਹੜੇ ਸੈਨੇਟਰ ਬਰਨੀ ਸੈਂਡਰਸ ਹੈਗੇ ਆ ਉਹ ਬਿਲਕੁਲ ਫਾਰ ਲੈਫਟ ਸੀ, ਅਤੇ ਐਲਿਜ਼ਾਬੈਥ ਵਾਰਨ ਜਿਹੜੀ ਆ ਉਹ ਮੋਡਰੇਟ ਆਪਾਂ ਡੈਮੋਕਰੇਟ ਉਹਨਾਂ ਨੂੰ ਕਹਿ ਸਕਦੇ ਹੈਗੇ। ਇੱਕੋ ਇੱਕ ਕੈਂਡੀਡੇਟ ਜਿਹੜਾ ਬੁਟੀਕ ਆ, ਜਿਸ ਤਰ੍ਹਾਂ ਤੁਸੀਂ ਦੱਸਿਆ, ਉਸ ਨੇ ਕਿਹਾ ਵੀ ਸਾਨੂੰ ਡੈਮੋਕ੍ਰੇਟਿਕ ਪਾਰਟੀ ਜਿਹੜੀ ਆ ਉਹਨੂੰ ਪੂਰੀ ਤਰ੍ਹਾਂ ਯੂਨਾਈਟ ਹੋਣਾ ਚਾਹੀਦਾ ਹੈਗਾ ਜੇ ਅਗਲੀ ਇਲੈਕਸ਼ਨ ਜਿੱਤਣੀ ਆ। ਜੀ ਚਲੋ, ਅਜੇ ਹਾਲ ਦੀ ਘੜੀ ਤਾਂ ਆਪਸ 'ਚ ਗੁੱਥਮ ਗੁੱਥਾ ਹੋਣ ਤੋਂ ਬਾਅਦ ਦੇ ਵਿੱਚ ਹੀ ਜਿਹੜਾ ਪਤਾ ਲੱਗੂਗਾ ਵੀ ਕੌਣ ਜਿਹੜਾ ਇਨ ਦੀ ਐਂਡ ਅਗਲੇ ਸਾਲ ਦੇ ਤਕਰੀਬਨ ਜਦੋਂ ਅੱਧ ਲੰਘ ਜਾਊਗਾ ਸਾਲ ਦਾ, ਉਦੋਂ ਤੱਕ ਕਲੀਅਰ ਹੋਊਗਾ ਵੀ ਕਿਸ ਦਾ ਨਾਂ ਜਿਹੜਾ ਆ ਉਹ ਸਭ ਤੋਂ ਅੱਗੇ ਆਵੇਗਾ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਜਿਹੜੀ ਗੱਲ ਕਰਦੇ ਹਾਂ, ਨਾਰਥ ਕੋਰੀਆ ਨੇ ਪਿਛਲੇ ਹਫਤੇ ਦੇ ਵਿੱਚ 2 ਮਿਜ਼ਾਈਲ ਟੈਸਟ ਜਿਹੜੇ ਆ ਉਹ ਕਰ ਦਿੱਤੇ ਆ। ਨਾਰਥ ਕੋਰੀਆ ਜਿਸ ਦੇ ਨਾਲ ਰਾਸ਼ਟਰਪਤੀ ਟਰੰਪ ਜਿਹੜੇ ਕਿਮ ਯੋਂਗ ਉਨ ਉਸ ਦੇ ਨਾਲ ਜਿਹੜੇ ਆ ਉਹ 2 ਮੁਲਾਕਾਤਾਂ ਜਿਹੜੀਆਂ ਉਹਨਾਂ ਨੇ ਕੀਤੀਆਂ ਆ। ਇੱਥੋਂ ਤੱਕ ਕੀਤੀ 3 ਮੁਲਾਕਾਤਾਂ ਹੀ ਆਪਾਂ ਕਹਿ ਸਕਦੇ ਹੋਈਆਂ। ਇੱਕ ਵਾਰੀ ਜਿਹੜੇ ਡੀਮਿਲਟਰਾਈਜ਼ਡ ਜ਼ੋਨ ਆ ਉਸ ਦੇ ਵਿੱਚ ਵੀ ਜਿਹੜੇ ਰਾਸ਼ਟਰਪਤੀ ਟਰੰਪ ਜਾ ਕੇ ਆਏ। ਇੱਥੋਂ ਤੱਕ ਕਿ ਨਾਰਥ ਕੋਰੀਆ ਦੇ ਅੰਦਰ ਉਹਨਾਂ ਨੇ ਪੈਰ ਵੀ ਜਿਹੜੇ ਉਹ ਧਰੇ, ਖੁਦ ਵੀ ਜਾ ਕੇ ਜਿਹੜਾ ਉਹ ਵਾਪਸ ਉੱਥੇ ਆਏ। ਸੋ ਪਿਛਲੇ ਹਫਤੇ ਦੇ ਵਿੱਚ ਨਾਰਥ ਕੋਰੀਆ ਨੇ 2 ਜਿਹੜੀਆਂ ਸ਼ਾਰਟ ਰੇਂਜ ਮਿਜ਼ਾਈਲਸ ਆ ਉਹ ਟੈਸਟ ਕੀਤੀਆਂ, ਅਤੇ ਉਹਨਾਂ ਨੇ ਸਾਊਥ ਕੋਰੀਆ ਦੇ ਵੱਲ ਨੂੰ ਜਿਹੜਾ ਉਹਨਾਂ ਦੇ ਪਾਣੀਆਂ ਵੱਲ ਨੂੰ ਇਹ ਜਿਹੜੀ ਮਿਜ਼ਾਈਲ ਆ ਉਹ ਸੁੱਟੀ ਆ। ਸਾਊਥ ਕੋਰੀਆ ਦੇ ਜੁਆਇੰਟ ਚੀਫ ਆਫ ਸਟਾਫ ਆ, ਉਹਨਾਂ ਨੇ ਇਸ ਦੇ ਬਾਰੇ ਜਿਹੜੀ ਇਹ ਜਾਣਕਾਰੀ ਆ ਸਾਰੇ ਵਿਸ਼ਵ ਨੂੰ ਜਿਹੜੀ ਉਹ ਦੱਸੀ ਆ। ਕਹਿੰਦੇ 155 ਮੀਲ ਦੀ ਜਿਹੜੀ ਦੂਰੀ ਆ ਇਹਨਾਂ ਮਿਜ਼ਾਈਲਸ ਨੇ ਤੈਅ ਕੀਤੀ, ਅਤੇ 18 ਮੀਲ ਜਿਹੜੀ ਉਚਾਈ ਆ ਉਹ ਉਹਨਾਂ ਨੇ ਉੱਚੀਆਂ ਜਿਹੜੀਆਂ ਉਹ ਉੱਡੀਆਂ, ਅਤੇ ਕੁੱਲ ਜਿਹੜੇ ਇਹਨਾਂ ਦੋਨਾਂ ਮਿਜ਼ਾਈਲਾਂ ਦੇ ਵਿੱਚ 20 ਮਿੰਟ ਦਾ ਜਿਹੜਾ ਵਕਫਾ ਜਿਹੜਾ ਉਹ ਸੀਗਾ ਇੱਕ ਦੂਜੇ ਦੇ ਪਿੱਛੋਂ ਜਿਹੜੀਆਂ ਉਹਨਾਂ ਨੇ ਚਲਾਈਆਂ ਸੀਗੀਆਂ। ਸੋ ਬੀਤੇ ਚਿਰ ਤੋਂ ਵਿੱਚ ਜਦੋਂ ਤੋਂ ਜਿਹੜੀ ਹਰਜੋਤ ਸਿੰਘ ਜੀ ਸਿੰਗਾਪੁਰ ਦੇ ਵਿੱਚ ਸਮਿਟ ਹੋਈ ਸੀ ਰਾਸ਼ਟਰਪਤੀ ਟਰੰਪ ਦੀ ਜਿਹੜੀ ਆ, ਉਸ ਤੋਂ ਬਾਅਦ ਦੇ ਵਿੱਚ ਹੈਨੋਈ ਵੀਅਤਨਾਮ ਦੇ ਵਿੱਚ ਜਿਹੜੀ ਹੋਈ ਸੀ, ਉਸ ਤੋਂ ਲੈ ਕੇ ਹੁਣ ਤੱਕ ਕਈ ਜਿਹੜੇ ਮਾਹਰ ਆ ਜਿਹੜੇ ਨਿਊਕਲੀਅਰ ਜਿਹੜੇ ਮਿਜ਼ਾਈਲਾਂ ਵਾਲੇ ਜਾਂ ਵੈਪਨਸ ਦੇ ਜਿਹੜੇ ਮਾਹਰ ਆ, ਉਹਨਾਂ ਨੇ ਇਹ ਖਦਸ਼ਾ ਪ੍ਰਗਟ ਕੀਤਾ ਵੀ ਨਾਰਥ ਕੋਰੀਆ ਵਾਲੇ ਨੇ ਹੁਣ ਤੱਕ ਜਿਹੜੇ ਹੋਰ ਕਈ ਜਿਹੜਾ ਨਿਊਕਲੀਅਰ ਅਸਲਾ ਆ ਆਪਣਾ ਉਸ ਦੇ ਵਿੱਚ ਵਾਧਾ ਜਿਹੜਾ ਕਰ ਲਿਆ ਹੋ ਸਕਦਾ ਆ। ਨਾਰਥ ਕੋਰੀਆ ਦਾ ਜਿਹੜਾ ਕਿਮ ਯੋਂਗ ਉਨ ਆ ਰਾਸ਼ਟਰਪਤੀ ਟਰੰਪ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਦੇ ਵਿੱਚ ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਦੇ ਨਾਲ ਵੀ ਜਿਹੜਾ ਉਹ ਮਿਲ ਕੇ ਆਇਆ ਸੀ ਮਾਸਕੋ ਦੇ ਵਿੱਚ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ, ਜਿੱਥੇ ਇੱਕ ਪਾਸੇ ਚਰਚਾ ਇਹ ਚੱਲ ਰਹੀ ਸੀ ਅੱਜ ਤੋਂ 2 ਸਾਲ ਪਹਿਲਾਂ ਵੀ ਨਾਰਥ ਕੋਰੀਆ ਦਾ ਕਿਮ ਯੋਂਗ ਉਨ ਸ਼ਾਇਦ ਆਪਣੇ ਜਿਹੜਾ ਨਿਊਕਲੀਅਰ ਹਥਿਆਰ ਆ ਉਹਨਾਂ ਨੂੰ ਨਸ਼ਟ ਕਰ ਦੇਵੇਗਾ ਅਤੇ ਜਿਹੜਾ ਡੀਨਿਊਕਲਾਈਜ਼ ਜਿਹੜਾ ਆਪਣੇ ਆਪ ਨੂੰ ਕਰ ਲਊਗਾ, ਪਰ ਇਸ ਟਾਈਮ ਉਸ ਨੇ ਜਿਹੜੇ ਇੱਕ ਵੱਖਰੇ ਹੀ ਜਿਹੜੇ ਆ ਹੁਣ ਕਹਿ ਲਓ ਵੀ ਤੌਰ ਤਰੀਕਾ ਦਿਖਾਉਣਾ ਉਹ ਸ਼ੁਰੂ ਕਰ ਦਿੱਤਾ ਆ। ਅਸਲੀ ਰੰਗ ਕਹਿ ਸਕਦੇ ਹਾਂ ਵੀ ਉਹਨਾਂ ਨੇ ਦਿਖਾਉਣਾ ਸ਼ੁਰੂ ਕਰ ਦਿੱਤਾ ਆ। ਬਹੁਤ ਸਾਰੇ ਸਿਆਸੀ ਮਾਹਰ ਉਸ ਟਾਈਮ ਦੇ ਉੱਤੇ ਵੀ ਇਹੀ ਕਹਿ ਰਹੇ ਸੀ ਵੀ ਇਸ ਦੇ ਨਾਲ ਮੁਲਾਕਾਤ ਕਰਨਾ ਕਿਤੇ ਨਾ ਕਿਤੇ ਇੱਦਾਂ ਲੱਗਦਾ ਆ ਵੀ ਟਾਈਮ ਵੇਸਟੇਜ ਵਾਲੀ ਗੱਲ ਹੋਊਗੀ। ਹੁਣ ਇਹ ਨਹੀਂ ਪਤਾ ਵੀ ਅੰਦਰ ਖਾਤੇ ਜਿਹੜੇ ਰਾਸ਼ਟਰਪਤੀ ਟਰੰਪ ਉਹ ਕੀ ਜਿਹੜਾ ਉਹ ਚਾਹੁੰਦੇ ਹੋਣਗੇ ਅਤੇ ਕਿਸ ਤਰੀਕੇ ਦੇ ਨਾਲ ਇਸ ਨੂੰ ਜਿਹੜਾ ਆ ਪਰਮਾਣੂ ਰਹਿਤ ਕਰਨ ਦੇ ਵੱਲ ਨੂੰ ਕਦਮ ਵਧਵਾ ਸਕਦੇ ਨੇ। ਜੀ ਅਗਲੀ ਖਬਰ ਵੱਲ ਚੱਲੀਏ, ਜਿਹੜੀ ਚਾਈਨਾ ਅਤੇ US ਦੇ ਵਿੱਚ ਟ੍ਰੇਡ ਟਾਕ ਚੱਲ ਰਹੀ ਆ।
ਸ਼ੰਘਾਈ ਦੇ ਵਿੱਚ, ਉਹਦੇ ਵਿੱਚ ਹੁਣ ਇਹ ਡਿਸਕਸ ਹੋਇਆ ਵੀ ਚਾਈਨਾ ਵਾਲੇ ਜਿਹੜੇ ਆ ਅਮਰੀਕਨ ਫਾਰਮ ਗੁੱਡਸ, ਜਿਹੜਾ ਅਮਰੀਕਨ ਕਿਸਾਨਾਂ ਦਾ ਜਿਹੜਾ ਫਰੂਟਸ ਆ, ਸਬਜ਼ੀਆਂ ਜਾਂ ਇੱਦਾਂ ਦਾ ਜਿਹੜਾ ਸਮਾਨ ਆ, ਉਸ ਨੂੰ ਪਰਚੇਜ਼ ਕਰਨਗੇ, ਉਹਦੇ ਲਈ ਫੇਵਰੇਬਲ ਕੰਡੀਸ਼ਨ ਕਰਨਗੇ। ਅਤੇ ਇਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਹੁਣ ਫਿਰ ਜਿਹੜੀਆਂ ਅਗਲੀ ਗੱਲਬਾਤ ਆ ਉਹ USA ਦੇ ਵਿੱਚ ਕਹਿੰਦੇ ਹਾਈ ਲੈਵਲ ਟਾਕਸ ਹੋਣਗੀਆਂ ਸੈਪਟੰਬਰ ਦੇ ਪਹਿਲੇ ਹਫ਼ਤੇ ਦੇ ਵਿੱਚ। ਜਦੋਂ ਹੁਣ ਗੱਲਬਾਤ ਚੱਲ ਰਹੀ ਸੀ ਸ਼ੰਘਾਈ ਦੇ ਵਿੱਚ, ਅਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਕਾਫੀ ਟਵੀਟਸ ਜਿਹੜੇ ਆ ਆਪਣੇ ਛੱਡੇ ਸੀ ਵੀ ਕਿਸ ਤਰ੍ਹਾਂ ਜਿਹੜੇ ਚਾਈਨਾ ਵਾਲੇ ਆ ਉਹ ਸਾਡਾ ਐਗਰੀਕਲਚਰ ਪ੍ਰੋਡਕਟ ਨਹੀਂ ਲੈ ਰਹੇ, ਅਤੇ ਦੂਸਰੇ ਪਾਸੇ ਜਿਹੜਾ ਟੈਕਨੋਲੋਜੀ ਦੇ ਜਿਹੜੀ ਇੰਟਲੈਕਚੁਅਲ ਜਿਹੜੀ ਹੈਗੀ ਆ ਉਸ ਨੂੰ ਜਿਹੜਾ ਚੋਰੀ ਕਰ ਰਹੇ ਹੈਗੇ ਆ। ਸੋ ਲੱਗਦਾ ਨਹੀਂ ਪਈ ਇੱਕ ਤਰ੍ਹਾਂ ਨਾਲ ਗੱਲਬਾਤ ਖਤਮ ਹੋਈ ਆ। ਜਿਸ ਤਰ੍ਹਾਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਕਿਹਾ ਸੀ ਵੀ ਜੇ ਤੁਹਾਨੂੰ ਲੱਗਦਾ ਚਾਈਨਾ ਵਾਲਿਆਂ ਨੂੰ ਤਾਂ ਵੇਟ ਕਰ ਲਓ, ਫਿਰ ਇਲੈਕਸ਼ਨ ਤੋਂ ਬਾਅਦ ਫਿਰ ਜਿਹਦੇ ਨਾਲ ਵੀ ਤੁਸੀਂ ਟਰੀਟ ਕਰਨਾ ਹੋਇਆ, ਡੀਲ ਕਰਨਾ ਹੋਇਆ, ਡੀਲ ਕਰ ਲਿਓ। ਪਰ ਅਗਲੇ ਮਹੀਨੇ ਸੈਪਟੰਬਰ ਦੇ ਵਿੱਚ ਫਿਰ ਜਿਹੜੇ ਚਾਈਨਾ ਦੀ ਹਾਈ ਲੈਵਲ ਟਾਕ ਆ ਉਹ ਜਿਹੜੀ ਖਾਸ ਕਰਕੇ ਟਰੇਡ ਵਾਰ 'ਤੇ ਹੋਊਗੀ। ਪਰ ਦੂਸਰੇ ਪਾਸੇ ਇੱਕ ਵਾਲ ਸਟਰੀਟ ਜਰਨਲ ਦੇ ਕਾਫੀ ਜਿਹੜੇ ਇੰਡੀਕੇਟਰ ਜਿਹੜੇ ਦੱਸਦੇ ਰਹਿੰਦੇ ਆ, ਉਹਨਾਂ ਦੇ ਐਕਸਪਰਟ ਹੈਗੇ ਆ, ਜਿਮ ਕ੍ਰੈਮਰ, ਉਹਨਾਂ ਨੇ ਇਹ ਕਿਹਾ ਆ ਵੀ ਮੈਨੂੰ ਲੱਗਦਾ ਵੀ ਚਾਈਨਾ ਦੇ ਉੱਤੇ ਜਿਹੜਾ ਹੋਰ ਟੈਰਿਫ ਪ੍ਰੈਜ਼ੀਡੈਂਟ ਡੋਨਲਡ ਟਰੰਪ ਲਾ ਦੇਣਗੇ। ਜੀ ਸੋ ਹੁਣ ਦੇਖਦੇ ਹਾਂ ਸਤੰਬਰ ਦੇ ਵਿੱਚ ਜਿਹੜਾ ਕੀ ਹੋਊਗਾ। ਜਿੱਦਾਂ ਤੁਸੀਂ ਦੱਸਿਆ ਵੀ ਸ਼ੰਘਾਈ ਦੇ ਵਿੱਚ ਜਾ ਕੇ ਗੱਲਬਾਤ ਆ ਉੱਥੇ ਉਹ ਕਰ ਰਹੇ ਸੀ। ਜਦੋਂ ਹੀ ਗੱਲਬਾਤ ਹੋ ਰਹੀ ਸੀ, ਰਾਸ਼ਟਰਪਤੀ ਟਰੰਪ ਨੇ ਕਾਫੀ ਤਿੱਖੇ ਟਵੀਟ ਜਿਹੜੇ ਆ ਉਦੋਂ ਚਾਈਨਾ ਦੇ ਖਿਲਾਫ ਕੱਲ੍ਹ ਕੀਤੇ ਸੀਗੇ। ਸਟਾਕ ਮਾਰਕੀਟ ਦੀ ਹਰਜੋਤ ਸਿੰਘ ਜੀ ਤੁਸੀਂ ਗੱਲ ਕਰ ਰਹੇ ਸੀ, ਅੱਜ ਕਹਿੰਦੇ ਵੀ ਫੈਡਰਲ ਵਾਲੇ ਜਿਹੜੇ ਆ ਉਹ ਲੱਗ ਰਿਹਾ ਆ ਵੀ ਇੰਟਰਸਟ ਰੇਟ ਆ ਉਸ ਨੂੰ ਘਟਾ ਸਕਦੇ ਆ। ਇੱਕ ਦਹਾਕੇ ਬਾਅਦ 10 ਸਾਲਾਂ ਬਾਅਦ ਕਹਿੰਦੇ ਅਜਿਹਾ ਹੋਣ ਜਾ ਰਿਹਾ ਆ ਵੀ ਜਿਹੜੇ ਇੰਟਰਸਟ ਰੇਟ ਆ ਉਸ ਦੇ ਵਿੱਚ ਕਟੌਤੀ ਕੀਤੀ ਜਾ ਸਕਦੀ ਆ। ਖਾਸ ਕਰਕੇ ਕਹਿੰਦੇ ਵੀ ਜਿਹੜੇ ਫੈਡਰਲ ਆ ਉਹ ਕਟੌਤੀਆਂ ਉਦੋਂ ਕਰਦੇ ਆ ਜਦੋਂ ਇਕਨੋਮਿਕਲੀ ਜਿਹੜੀ ਆ ਮਾਰਕੀਟ ਡਾਊਨ ਚੱਲ ਰਹੀ ਹੋਵੇ, ਆਰਥਿਕਤਾ ਜਿਹੜੀ ਠਾਹ ਨੂੰ ਜਾ ਰਹੀ ਹੋਵੇ ਜਾਂ ਰਿਸੈਸ਼ਨ ਜਿਹੜਾ ਆਇਆ ਹੋਵੇ। ਕਹਿੰਦੇ ਪਹਿਲੀ ਵਾਰੀ ਹੋਊਗਾ ਵੀ ਜਦੋਂ ਇਕਨੋਮੀ ਇੰਨੀ ਗੁੱਡ ਕਰ ਰਹੀ ਆ, ਉਸ ਦੇ ਹੁੰਦਿਆਂ ਬਾਵਜੂਦ ਵੀ ਜਿਹੜੀ ਇੰਟਰਸਟ ਰੇਟ ਆ ਉਸ ਨੂੰ ਘਟਾਇਆ ਜਾ ਰਿਹਾ ਆ। ਰਾਸ਼ਟਰਪਤੀ ਟਰੰਪ ਪਿਛਲੇ ਲੰਮੇ ਸਮੇਂ ਤੋਂ ਕਹਿ ਰਹੇ ਆ ਵੀ ਫੈਡਰਲ ਰਿਜ਼ਰਵ ਵਾਲੇ ਜਿਹੜੇ ਆ ਸਾਡੀ ਇਕਨੋਮੀ ਦੇ ਉੱਤੇ ਇਹ ਬ੍ਰੇਕਾਂ ਜਿਹੜੀਆਂ ਇਹਨਾਂ ਦੇ ਇੰਟਰਸਟ ਰੇਟ ਵਧਾ ਕੇ ਬ੍ਰੇਕਾਂ ਮਾਰ ਰਹੇ ਆ, ਇਹਨਾਂ ਨੂੰ ਇੰਟਰਸਟ ਰੇਟ ਜਿਹੜੇ ਆ ਉਹ ਘਟਾਉਣੇ ਚਾਹੀਦੇ ਆ। ਸੋ ਉਹਨਾਂ ਦੀ ਇੱਕ ਇੱਛਾ ਜਿਹੜੀ ਇਹ ਜ਼ਰੂਰ ਜਿਹੜੀ ਅੱਜ ਕਹਿੰਦੇ ਆ ਪੂਰੀ ਹੋਣ ਜਾ ਰਹੀ ਆ। ਸੋ ਚੱਪਕ 0.25% ਤੱਕ ਕਹਿੰਦੇ ਆ ਜਿਹੜਾ ਅੱਜ ਇਹ ਇੰਟਰਸਟ ਰੇਟ ਆ ਉਹ ਘਟਾਇਆ ਜਾ ਸਕਦਾ ਆ। ਸੋ ਇੱਕ ਇਹ ਵੀ ਚੀਜ਼ ਜਿਹੜੀ ਹਰਜੋਤ ਸਿੰਘ ਜੀ ਇਸ ਟਾਈਮ ਚਰਚਾ ਜਿਹੜੀ ਬਟੋਰ ਰਹੀ ਆ ਵੀ ਜਿਹੜਾ US ਦਾ ਡਾਲਰ ਆ ਉਹ ਲਗਾਤਾਰ ਸਟਰੋਂਗ ਹੁੰਦਾ ਜਾ ਰਿਹਾ ਆ। ਸੋ ਉਹਦੇ ਸਟਰੋਂਗ ਹੋਣ ਕਰਕੇ ਵੀ ਅਮਰੀਕਾ ਨੂੰ ਮੁਸ਼ਕਿਲ ਆ। ਸੋ ਉਹ ਚਾਹੁੰਦੇ ਆ ਵੀ ਇੱਕ ਥਾਂ ਦੇ ਉੱਤੇ ਕਿਤੇ ਨਾ ਕਿਤੇ ਜਿਹੜਾ ਉਹ ਸਟੇਬਲ ਰਹਿਣਾ ਚਾਹੀਦਾ, ਬਹੁਤਾ ਜ਼ਿਆਦਾ ਸਟਰੋਂਗ ਵੀ ਉਹ ਨਹੀਂ ਹੋਣਾ ਚਾਹੀਦਾ। ਉਹਦੇ ਨਾਲ ਕੀ ਹੁੰਦਾ ਆ ਵੀ ਦੂਜੇ ਪਾਸੇ ਫਿਰ ਜਦੋਂ ਡਾਲਰ ਜ਼ਿਆਦਾ ਸਟਰੋਂਗ ਹੁੰਦਾ ਆ, ਉਹਨਾਂ ਨੂੰ ਦੂਜੀਆਂ ਮੁਲਕਾਂ ਦੇ ਵਿੱਚ ਉਹਨਾਂ ਦੀਆਂ ਕਰੰਸੀਆਂ ਦੀ ਕੀਮਤ ਘਟੀ ਹੁੰਦੀ ਆ। ਸੋ ਉਹਨਾਂ ਨੂੰ ਜ਼ਿਆਦਾ ਪੈਸੇ ਜਿਹੜੇ ਐਕਸਪੋਰਟਰ ਇੰਪੋਰਟਰ ਆ ਉਹਨਾਂ ਨੂੰ ਜਿਹੜਾ ਉਹ ਫਰਕ ਜ਼ਿਆਦਾ ਲੱਗਦਾ, ਅਤੇ ਉਹਦੇ ਕਰਕੇ ਜਿਹੜਾ ਟ੍ਰੇਡ ਡੈਫਿਸਿਟ ਆ ਉਹ ਜ਼ਿਆਦਾ ਵੱਧ ਜਾਂਦਾ ਆ। ਅਤੇ ਰਾਸ਼ਟਰਪਤੀ ਟਰੰਪ ਟ੍ਰੇਡ ਡੈਫਿਸਿਟ ਨੂੰ ਘਟਾਉਣਾ ਚਾਹੁੰਦੇ ਆ, ਨਾ ਕਿ ਉਸ ਨੂੰ ਜਿਹੜਾ ਉਹ ਹੋਰ ਵਧਾਉਣਾ ਚਾਹੁੰਦੇ ਆ। ਸੋ ਕਹਿੰਦੇ ਵੀ ਜਦੋਂ ਮਾਰਕੀਟ ਦੇ ਵਿੱਚ ਇੰਟਰਸਟ ਰੇਟ ਤੁਸੀਂ ਡਾਊਨ ਕਰਦੇ ਆ, ਉਹਦੇ ਨਾਲ ਜਿਹੜੀ ਕਰੰਸੀ ਦੀ ਵੈਲਿਊ ਆ ਉਹ ਵੀ ਥੋੜ੍ਹੀ ਜਿਹੜੀ ਉਹ ਥੱਲੇ ਨੂੰ ਆਉਂਦੀ ਆ, ਅਤੇ ਉਹ ਟ੍ਰੇਡ ਡੈਫਿਸਿਟ ਜਿਹੜਾ ਉਹ ਇੱਕ ਹਿਸਾਬ ਦੇ ਨਾਲ ਉਸ ਦੇ ਵਿੱਚ ਘਟਾਇਆ ਜਾ ਸਕਦਾ। ਸੋ ਲੌਂਗ ਸ਼ਾਰਟ ਜਿਹੜੀ ਇੱਕ ਚੀਜ਼ ਆ ਉਹ ਹੋ ਰਹੀ ਆ। ਸੋ ਬਹੁਤ ਸਾਰੇ ਲੋਕ ਇਹ ਵੀ ਜਿਹੜੇ ਸੋਚ ਰਹੇ ਹੋਣਗੇ ਵੀ ਜਿਹੜਾ ਫੈਡਰਲ ਰਿਜ਼ਰਵ ਵਾਲੇ ਆ ਉਹ ਰਾਸ਼ਟਰਪਤੀ ਟਰੰਪ ਦੇ ਕਹਿਣ ਦੇ ਉੱਤੇ ਜਿਹੜਾ ਆ ਉਹ ਇੰਟਰਸਟ ਰੇਟ ਕਹਿੰਦੇ ਸ਼ਾਇਦ ਘਟਾ ਰਹੇ ਹੋਣਗੇ। ਪਰ ਆਪਾਂ ਦੇਖਿਆ ਵੀ ਜਿਹੜੇ ਜਰੋਮ ਪਾਵਲ ਹੈਗੇ ਆ ਉਹਨਾਂ ਦੀ ਪਹਿਲੋਂ ਹੀ ਜਿਹੜੀ ਕਾਫੀ ਰਾਸ਼ਟਰਪਤੀ ਟਰੰਪ ਦੇ ਨਾਲ ਜਿਹੜੀ ਲੱਗਦੀ ਰਹਿੰਦੀ ਆ ਬਿਆਨਬਾਜ਼ੀ, ਇੱਕ ਦੂਜੇ ਦੇ ਉੱਤੇ ਜਿਹੜੀ ਤਿੱਖੀ ਇਹਨਾਂ ਦੀ ਸੁਣਨ ਨੂੰ ਅਕਸਰ ਮਿਲਦੀ ਰਹਿੰਦੀ ਆ। ਪਰ ਇਹ ਕਹਿੰਦੇ ਆ ਵੀ ਇਹ ਜਿਹੜੇ ਫੈਡਰਲ ਰਿਜ਼ਰਵ ਵਾਲੇ ਵੀ ਇਹੀ ਚੀਜ਼ ਕਿਤੇ ਨਾ ਕਿਤੇ ਦੂਰ ਦੀ ਜਿਹੜੀ ਸੋਚ ਰਹੇ ਆ ਵੀ ਇੰਟਰਸਟ ਰੇਟ ਘਟਾ ਕੇ ਆਪਾਂ ਕਰੰਸੀ ਦੀ ਵੈਲਿਊ ਥੋੜ੍ਹੀ ਜਿਹੀ ਜਿਹੜੀ ਸਟੇਬਲ ਕਰੀਏ। ਜੇ ਜ਼ਿਆਦਾ ਸਟਰੋਂਗ ਹੁੰਦਾ ਰਿਹਾ US ਦਾ ਡਾਲਰ ਤਾਂ ਉਹਦੇ ਨਾਲ ਜਿਹੜਾ ਉਹ ਦੇਖਣਾ ਪੈਣਾ। ਅਤੇ ਕਹਿੰਦੇ ਅਸੀਂ ਵਿਸ਼ਵ ਦੇ ਜਿਹੜੀ ਟੋਟਲ ਆਰਥਿਕਤਾ ਆ ਉਸ ਦੇ ਉੱਤੇ ਵੀ ਨਜ਼ਰ ਜਿਹੜੀ ਉਹ ਰੱਖਣੀ ਹੁੰਦੀ ਆ।
ਤੇ ਉਹ ਆਲਮੋਸਟ ਸਾਰੇ ਮੁਲਕਾਂ ਦੇ ਵਿੱਚ ਜਿਹੜਾ ਇਕਨੋਮਿਕ ਸਲੋਲੀ ਜਿਹੜਾ ਆ ਉਹ ਹੌਲੀ ਹੌਲੀ ਜਿਹੜਾ ਉਹ ਆ ਰਿਹਾ ਆ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਹਰਜੋਤ ਸਿੰਘ ਜੀ ਇਹ ਕੀ ਕਰਦੇ ਆ। ਅੱਜ ਬੁੱਧਵਾਰ ਨੂੰ ਜਿਹੜਾ ਆ ਇਹਨਾਂ ਦੇ ਅਨਾਊਂਸ ਕਰਨ ਦੇ ਸਾਰ ਹੈਗੇ, ਹਾਲ ਦੀ ਘੜੀ ਤਾਂ ਅਨਾਊਂਸ ਨਹੀਂ ਕੀਤਾ, ਪਰ ਸਾਰੇ ਜਿਹੜੇ ਕਿਆਸ ਰਾਈਆਂ ਇਹੀ ਲਾ ਰਹੇ ਆ ਵੀ ਜਿਹੜਾ ਤਕਰੀਬਨ 1/4 ਜਾਂ 0.25% ਤੱਕ ਜਿਹੜਾ ਇੰਟਰਸਟ ਰੇਟ ਆ ਉਸ ਨੂੰ ਘਟਾਇਆ ਜਿਹੜਾ ਉਹ ਜਾ ਸਕਦਾ ਹੈ। ਅਤੇ ਆਈ ਥਿੰਕ ਸਟਾਕ ਮਾਰਕੀਟ ਦੇ ਵਿੱਚ ਹਜੇ ਹਾਲ ਦੀ ਘੜੀ ਜਿਹੜਾ ਉਹ ਬੈਲੈਂਸ ਜਿਹਾ ਬਣਿਆ ਹੋਇਆ ਹੈ, ਜਿੱਥੇ ਇੱਕ ਕੱਲ੍ਹ ਸੀਗਾ ਉੱਥੇ ਕੀ ਇਸ ਟਾਈਮ ਖੜੀ ਹੈ ਮਾਰਕੀਟ। ਸੋ ਉਸ ਦੇ ਵੇਟ ਕਰ ਰਹੀ ਆ, ਇੰਤਜ਼ਾਰ ਕਰ ਰਹੀ ਆ ਫੈਡਰਲ ਰਿਜ਼ਰਵ ਦੀ ਜਿਹੜੀ ਇਸ ਘੋਸ਼ਣਾ ਦੀ। ਅਗਲੀ ਖਬਰ ਬਾਅਦ ਚੱਲੀਏ। ਜਿਸ ਤਰ੍ਹਾਂ ਪਤਾ ਹੀ ਆ ਵੀ USA ਦੇ ਵਿੱਚ ਦਵਾਈਆਂ ਦੀ ਕੀਮਤ ਬਹੁਤ ਜ਼ਿਆਦਾ ਆ ਮੁਕਾਬਲੇ ਸਾਡਾ ਜਿਹੜਾ ਗੁਆਂਢੀ ਮੁਲਕ ਕੈਨੇਡਾ ਹੈਗਾ। ਸੋ ਹੁਣ US ਹੈਲਥ ਐਂਡ ਹਿਊਮਨ ਸਰਵਿਸਿਜ਼ ਦੇ ਸੈਕਟਰੀ ਐਲੈਕਸ ਅਜ਼ਾਰ ਨੇ ਅੱਜ ਸਟੇਟਮੈਂਟ ਇਸ਼ੂ ਕੀਤੀ ਆ ਵੀ ਅਸੀਂ ਜਿਹੜਾ ਆ ਇੱਕ ਪਾਇਲਟ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੇ ਹੈਗੇ ਆ, ਜਿਹਦੇ ਮੁਤਾਬਕ ਕੈਨੇਡਾ ਤੋਂ ਕੁਛ ਕੁ ਦਵਾਈਆਂ ਜਿਹੜੀਆਂ ਆ ਉਹ ਉਹਨਾਂ ਨੂੰ USA ਦੇ ਵਿੱਚ ਵੇਚਣ ਦੀ ਜਿਹੜੀ ਆ ਵੇਚਣ ਲਈ ਇਜਾਜ਼ਤ ਦਿੱਤੀ ਜਾਵੇ। ਸੋ ਉਹਦੇ ਨਾਲ ਕਹਿੰਦੇ ਵੀ ਜਿਹੜੇ ਲੋਕ ਹੈਗੇ ਆ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਫਾਇਦਾ ਹੋਊਗਾ। ਆਪਾਂ ਸੁਣਿਆ ਹੀ ਆ ਪਿਛਲੇ ਸਮੇਂ ਦੇ ਵਿੱਚ, ਪਿਛਲੇ ਹਫ਼ਤੇ ਸ਼ਾਇਦ ਬਰਨੀ ਸੈਂਡਰਸ ਜਿਹੜੇ ਆ ਉਹ ਕੈਨੇਡਾ ਗਏ ਸੀ, ਉਹਨਾਂ ਨੇ ਦੱਸਿਆ ਵੀ ਕਿਸ ਤਰ੍ਹਾਂ ਕਈ ਦਵਾਈਆਂ ਜਿਹੜੀਆਂ ਕੈਨੇਡਾ 'ਚ ਆ 1/10 ਉਹਨਾਂ ਦੀ ਪ੍ਰਾਈਸ ਹੈਗੀ ਆ USA ਦੇ ਨਾਲ, ਖਾਸ ਕਰਕੇ ਜਿਹੜੀ। ਸੋ ਇਹ ਇੱਕ ਵਧੀਆ ਪ੍ਰੋਜੈਕਟ ਹੋਊਗਾ ਜੇ ਉਹ ਅਲਾਓ ਕਰਦੇ ਆ। ਉਹਦੇ ਨਾਲ ਇਹ ਆ ਵੀ ਫਿਰ US ਦੇ ਵਿੱਚ ਜਿਹੜੇ ਡਰੱਗ ਮੈਨੂਫੈਕਚਰਰਸ ਹੈਗੇ ਆ ਉਹਨਾਂ ਨੂੰ ਵੀ ਹੋਊਗਾ। ਤੇ ਇਹ ਐਕਚੁਅਲੀ ਜਦੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਬਣੇ ਵੀ ਸੀ ਪ੍ਰੈਜ਼ੀਡੈਂਟ, ਉਹਨਾਂ ਨੇ ਪਹਿਲੇ ਦਿਨ ਤੋਂ ਹੀ ਇਹ ਰੱਖਿਆ ਸੀ ਵੀ ਜਿਹੜਾ ਇਹਨਾਂ ਨੂੰ ਮੈਂ ਜਿਹੜੀਆਂ ਡਰੱਗ ਵਾਲੀਆਂ ਜਿਹੜੀਆਂ ਹੈਗੇ ਮੈਨੂਫੈਕਚਰ ਇਹਨਾਂ ਨੂੰ ਵੀ ਥੋੜ੍ਹੀ ਨੱਥ ਪਾਊਂਗਾ। ਪਰ ਉਹਨਾਂ ਨੇ ਇੰਨੀ ਜ਼ਿਆਦਾ ਮੋਨੋਪੋਲੀ ਆਪਣੀ ਬਣਾਈ ਹੋਈ ਆ, ਉਹ ਚੱਲਣ ਨਹੀਂ ਦਿੰਦੇ। ਪਰ ਅਗਰ ਇਹ ਜਿਹੜਾ ਪਾਸ ਹੋ ਜਾਂਦਾ ਹੈਗਾ ਆ ਜਿਹੜਾ ਉਹ ਹੁਣ ਆਪਣੇ ਕੈਨੇਡਾ ਤੋਂ USA ਦੇ ਵਿੱਚ ਦਵਾਈਆਂ ਲੈ ਆਉਣ ਦਾ ਮੁੱਦਾ, ਤੇ ਉਹਦੇ ਨਾਲ ਜਿਹੜਾ ਕਾਫੀ ਦਵਾਈਆਂ ਦੇ ਉੱਤੇ ਫਰਕ ਪਊਗਾ। ਜੀ ਬਿਲਕੁਲ, ਇੱਕ ਜਿਹੜੀ ਆ ਉਹ ਚੰਗੀ ਗੱਲ ਹੋਊਗੀ। ਅਤੇ ਸਭ ਨੂੰ ਪਤਾ ਹੈ ਵੀ ਇਸ ਦਵਾਈਆਂ ਦੇ ਕਰਕੇ ਜਿੱਦਾਂ ਆਪਾਂ ਕਿੰਨੀ ਵਾਰੀ ਜਿਹੜਾ ਦੱਸਦੇ ਰਹੇ ਹਾਂ ਵੀ ਬੈਂਕਰਪਸੀ ਦਾ ਸਭ ਤੋਂ ਇੱਕ ਵੱਡਾ ਕਾਰਨ ਜਿਹੜਾ ਹੈਲਥ ਕੇਅਰ ਦੇ ਬਿੱਲ ਜਿਹੜੇ ਆ ਉਹ ਆਉਂਦੇ ਆ। ਬਹੁਤ ਸਾਰੇ ਲੋਕ ਬੀਤੇ ਦਿਨਾਂ ਦੇ ਵਿੱਚ ਉਹ ਮੌਤ ਦੇ ਮੂੰਹ ਦੇ ਵਿੱਚ ਜਾ ਪਏ ਕਿਉਂਕਿ ਉਹਨਾਂ ਦੇ ਕੋਲ ਇਨਫ ਪੈਸੇ ਨਹੀਂ ਸੀਗੇ ਵੀ ਇੰਨੀਆਂ ਮਹਿੰਗੀਆਂ ਦਵਾਈਆਂ ਜਿਹੜੀਆਂ ਆ ਉਹ ਵਿਦਆਊਟ ਇੰਸ਼ੋਰੈਂਸ ਜਿਹੜੀਆਂ ਉਹ ਖਰੀਦ ਸਕਣ। ਜੇ ਕਿਸੇ ਕੋਲ ਇੰਸ਼ੋਰੈਂਸ ਸੀਗੀ ਤਾਂ ਵੀ ਉਸ ਦੇ ਬਾਵਜੂਦ ਕਈ ਦਵਾਈਆਂ ਬਹੁਤ ਹੀ ਜ਼ਿਆਦਾ ਮਹਿੰਗੀਆਂ ਉਹਨਾਂ ਨੂੰ ਮਿਲ ਰਹੀਆਂ ਸੀ। ਇਨਸੂਲਿਨ ਨੂੰ ਰੈਸ਼ਨ ਕਰਦਾ ਹੋਇਆ ਇੱਕ 21 ਸਾਲ ਦਾ ਜਿਹੜਾ ਮੁੰਡਾ ਆ ਉਹ ਮਰ ਗਿਆ ਕਿਉਂਕਿ ਉਸ ਨੂੰ ਪਤਾ ਸੀਗਾ ਵੀ ਉਹ ਦੁਬਾਰਾ ਨਵੀਂ ਇਨਸੂਲਿਨ ਖਰੀਦਣ ਦੇ ਕਾਬਲ ਨਹੀਂ ਸੀਗਾ, ਵੀ ਉਹਦੇ ਕੋਲ ਇੰਨੇ ਡਾਲਰ ਨਹੀਂ ਸੀਗੇ। ਸੋ ਇਹ ਬਹੁਤ ਵੱਡਾ ਇੱਕ ਮਸਲਾ ਹੈਗਾ। ਸੋ ਇਸੇ ਲਈ ਜਿਹੜਾ ਇਸ ਵਾਰ ਦੇ ਇਲੈਕਸ਼ਨ ਦੇ ਵਿੱਚ ਹਰਜੋਤ ਸਿੰਘ ਜੀ ਜਿਹੜਾ ਹੈਲਥ ਕੇਅਰ ਦਾ ਵੀ ਮਸਲਾ ਜਾ ਉਹ ਬਹੁਤ ਹੀ ਜ਼ਿਆਦਾ ਗੰਭੀਰਤਾ ਦੇ ਨਾਲ ਲੋਕਾਂ ਨੇ ਜਿਹੜਾ ਉਹ ਸੋਚਣਾ ਆ, ਉਹ ਵਾਚਣਾ ਆ। ਬਹੁਤ ਸਾਰੇ ਲੋਕਾਂ ਦਾ ਜੀਵਨ ਦਾ ਪੱਧਰ ਉੱਦਾਂ ਥੋੜ੍ਹਾ ਤਾਂ ਜਿਹੜਾ ਠੀਕ ਹੋਇਆ ਹੀ ਆ, ਖਾਸ ਕਰਕੇ ਮੈਡੀਕਲ ਜਦੋਂ ਦਾ ਇਹ ਜਿਹੜੀ ਹੈਲਥ ਕੇਅਰ ਅਫੋਰਡੇਬਲ ਹੈਲਥ ਕੇਅਰ ਸਿਸਟਮ ਜਿਹੜਾ ਉਹ ਆਇਆ ਸੀਗਾ। ਬਹੁਤ ਸਾਰੇ ਲੋਕ ਬੈਂਕਰਪਸੀਆਂ ਵਗੈਰਾ ਤੋਂ ਜਾਂ ਹੋਮਲੈਸਨੈਸ ਹੋਣ ਤੋਂ ਜਿਹੜੀ ਉਹਨਾਂ ਦੇ ਬਚਾਅ ਵੀ ਹੋਇਆ ਸੀਗਾ। ਸੋ ਇਹਦੇ ਲਈ ਕੋਈ ਨਾ ਕੋਈ ਇੱਕ ਪੁਖਤਾ ਜਿਹੜਾ ਹੈਗਾ ਆ, ਕਿਉਂਕਿ ਗੱਲ ਆ ਵੀ ਦੋਨੋਂ ਧਿਰਾਂ ਜਿਹੜੀਆਂ ਮੰਨ ਕੇ ਜਿਹੜੇ ਇੱਕ ਪਾਸੇ ਇਸ ਪਲ ਵੱਲ ਨੂੰ ਵਧਣ ਤਾਂ ਚੰਗਾ ਰਹੂਗਾ। ਅਦਰਵਾਈਜ਼ ਤਾਂ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਜਿਹੜੇ ਹਸਪਤਾਲਾਂ ਨੇ ਅਤੇ ਇਹਨਾਂ ਫਾਰਮਾਸਿਸਟ ਲੌਬੀਇਸਟ ਨੇ ਇਹਨਾਂ ਚੀਜ਼ਾਂ ਨੂੰ ਹੋਰ ਮਹਿੰਗੀਆਂ ਕਰਨ ਦੇ ਵੱਲ ਨੂੰ ਕਦਮ ਚੱਕਣੇ ਨੇ। ਸੋ ਬਿਲਕੁਲ ਇਹਦੇ ਨਾਲ ਕਹਿੰਦੇ ਵੀ ਕੈਨੇਡਾ ਦੀ ਇਕੋਨਮੀ ਨੂੰ ਵੀ ਫਰਕ ਪਊਗਾ, ਅਤੇ ਦੂਸਰੇ ਪਾਸੇ ਕੈਨੇਡਾ ਵਾਲੇ ਕਹਿੰਦੇ ਆ ਵੀ ਸਾਡੇ ਕੋਲ ਇੰਨੀ ਜ਼ਿਆਦਾ ਜਿਹੜੀਆਂ ਦਵਾਈਆਂ ਦੀ ਜਿਹੜੀ ਖੇਪ ਹੈ ਨਹੀਂ ਵੀ ਜਿਹਦੇ ਨਾਲ ਆਪਾਂ USA ਦੀ ਵੀ ਜਿਹੜੀ ਸਪੋਰਟ ਕਰ ਸਕੀਏ ਵੀ ਜੇ ਇਨ ਕੇਸ ਕਿਤੇ ਕੋਈ ਕਿਸੇ ਤਰ੍ਹਾਂ ਦੀ ਵੱਡੀ ਬਿਮਾਰੀ ਫੈਲ ਜਾਂਦੀ ਹੈ ਜਾਂ ਕੁਛ, ਫਿਰ ਸਾਡੇ ਕੋਲ ਦਵਾਈਆਂ ਜਿਹੜੀਆਂ ਘੱਟ ਹੋਣਗੀਆਂ। ਸੋ ਪਰ ਲੱਗਦਾ ਵੀ ਕੈਨੇਡਾ ਵਾਲੇ ਜਿਹੜੀ ਆਪਣੀ ਪ੍ਰੋਡਕਸ਼ਨ ਖਾਸ ਕਰਕੇ ਡਰੱਗ ਮੈਨੂਫੈਕਚਰਰਸ ਹੈਗੇ ਆ ਉਹ ਆਪਣੀ ਇਨਕਰੀਜ਼ ਕਰ ਦੇਣਗੇ। ਜੀ ਅਤੇ ਹਰਜੋਤ ਸਿੰਘ ਜੀ ਇੱਕ ਬ੍ਰੇਕ ਲੈਂਦੇ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਹਾਂ। ਹੋਰ ਬਹੁਤ ਸਾਰੀਆਂ ਜਿਹੜੀਆਂ ਖਬਰਾਂ ਹੈ ਉਸ ਦੇ ਨਾਲ ਆਪਾਂ ਤੁਹਾਨੂੰ ਜਿਹੜਾ ਜਾਣੂ ਕਰਾਵਾਂਗੇ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਜੀ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਸਤਿ ਸ੍ਰੀ ਅਕਾਲ ਮੈਡਮ ਜੀ, ਪਤਾ ਲੱਗਾ ਸੀ ਤੁਹਾਡੇ ਬੱਚੇ ਦਾ ਵਿਆਹ। ਮੈਂ ਸੋਚਿਆ ਵੀ ਜਾ ਕੇ ਪਤਾ ਕਰੀਏ।
ਦਿਖਾਓ ਕੀ ਕੀ ਰਿਕੁਆਇਰਮੈਂਟ ਹੈ। ਹਾਂਜੀ ਦੇਖੋ 1300 ਤੋਂ 1400 ਤੱਕ ਦੀ ਸਾਡੀ ਗੈਦਰਿੰਗ ਹੋਏਗੀ ਐਨੀ? ਤੇ ਪਾਰਟੀ ਹਾਲ ਮੈਨੂੰ ਬਿਲਕੁਲ ਨਵਾਂ ਨਕੋਰ ਚਾਹੀਦਾ ਅੱਛਾ ਜੀ, ਤੇ ਫੂਡ ਦੀ ਕੁਆਲਿਟੀ ਨਾਲ ਪਲੀਜ਼ ਕੋਈ ਕੰਪਰੋ ਨਹੀਂ ਚਾਹੀਦਾ ਅੱਛਾ ਜੀ, ਤੇ ਡੈਕੋਰੇਸ਼ਨ ਜਿਹੜੀ ਉਹ ਬਿਲਕੁਲ ਲਾਜਵਾਬ ਹੋਵੇ ਅੱਛਾ ਜੀ। ਐਂਡ ਮੋਰ ਓਵਰ ਇੰਨੀ ਕੁ ਗੈਦਰਿੰਗ ਆ ਤਾਂ ਪਾਰਕਿੰਗ ਸਪੇਸ ਵੀ ਖੁੱਲੀ ਹੋਣੀ ਚਾਹੀਦੀ ਆ। ਚੰਗਾ ਫਿਰ ਮੈਡਮ ਜੀ ਮੈਂ ਤੇ ਚੱਲਦਾ। ਹੁਣ ਤੁਸੀਂ ਕਿੱਥੇ ਚੱਲੇ? ਇੰਨਾ ਵੱਡਾ ਕੰਮ ਸਾਡੇ ਕੋਲੋਂ ਨਹੀਂ ਸੰਭਿਆ ਜਾਣਾ। ਮਿਰਾਜ ਫॉर ਯੂ ਵਾਲੇ ਰਾਜਾ ਸਿੰਘ ਨੂੰ ਫੋਨ ਕਰ ਲਓ। ਮਿਰਾਜ ਬੈਂਕਟ ਹਾਲ ਜਿਨ੍ਹਾਂ ਕੋਲ ਨੇ 2 ਬੈਂਕਟ ਹਾਲ 300 ਤੇ 1000 ਦੀ ਕੈਪੈਸਿਟੀ ਵਾਲੇ। ਮਿਰਾਜ ਬੈਂਕਟ ਹਾਲ ਜਿਨ੍ਹਾਂ ਕੋਲ ਹੈ ਨੰਬਰ 1 ਕੇਟਰਿੰਗ ਇਨ ਟਾਊਨ, ਬੈਸਟ ਸਵੀਟਸ ਤੇ ਤੁਹਾਡੇ ਫੰਕਸ਼ਨ ਲਈ ਬੈਸਟ ਐਂਬੀਐਂਸ। For more information, call Raja Singh 9168656659 या परमप्रीत सिंह डड्डी 6615103143। ਮੈਨੂੰ ਚੂੜੀਆਂ ਚੜਾ ਦੇ ਚੰਦਵੇ ਮੈਂ ਠਮ ਠਮ ਨੱਚਦੀ ਫਿਰਾਂ। ਗਹਿਣੇ ਤਾਂ ਜੀ ਮੈਂ ਸਿਰਫ ਨੂਰ ਮਹਿਲ ਜਿਊਲਰ ਯੂਬਾ ਸਿਟੀ ਵਾਲਿਆਂ ਤੋਂ ਬਣਵਾਉਣੇ ਆ। ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲੇ ਹੁਣ ਖੁੱਲ ਚੁੱਕੇ ਹਨ ਸੈਕਰਾਮੈਂਟੋ ਵਿੱਚ ਵੀ। ਸੋਹਣੇ ਲੇਟੈਸਟ ਨਵੇਂ ਡਿਜ਼ਾਈਨ ਦੇ ਗਹਿਣੇ 1990 ਤੋਂ ਗਹਿਣਿਆਂ ਦੇ ਨਾਲ ਸਜਾ ਰਹੇ ਨੇ ਲੋਕਾਂ ਨੂੰ ਅਤੇ ਇਹਨਾਂ ਦੇ ਨਾਮ ਵਿੱਚ ਸ਼ਿਓਰਿਟੀ ਆ। ਹਰ ਤਰ੍ਹਾਂ ਦੇ ਖੂਬਸੂਰਤ 22, 23, 24 ਕੈਰਟ ਦੇ ਸੋਨੇ ਚਾਂਦੀ ਅਤੇ ਹੀਰੇ ਦੇ ਗਹਿਣੇ ਖਰੀਦ ਸਕਦੇ ਹੋ। ਭਾਵੇਂ ਸੋਨੇ ਚਾਂਦੀ ਦੇ ਸਿੱਕੇ ਖਰੀਦੋ ਜਾਂ ਫਿਰ ਬਣਵਾਓ ਕਸਟਮ ਡਿਜ਼ਾਈਨ ਦੇ ਖੂਬਸੂਰਤ ਗਹਿਣੇ। ਰਾਸ਼ੀ ਨਗ ਵਾਲੀਆਂ ਮੁੰਦਰੀਆਂ ਵੀ ਖਰੀਦ ਸਕਦੇ ਹੋ। ਨੂਰ ਮਹਿਲ ਜਿਊਲਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ। ਪੁਰਾਣੇ ਗਹਿਣੇ ਵੇਚ ਸਕਦੇ ਹੋ ਅਤੇ ਖੁੱਲੇ ਰਹਿੰਦੇ ਹਨ ਸਵੇਰੇ 10:30 ਵਜੇ ਤੋਂ ਸ਼ਾਮੀ 7 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916-692-8121 9166928121। ਨੂਰ ਮਹਿਲ ਜਿਊਲਰਸ ਸੈਕਰਾਮੈਂਟੋ 2840 ਡੈਲ ਪੈਸੋ ਰੋਡ ਸਵੀਟ 200 ਸੈਕਰਾਮੈਂਟੋ। ਅਤੇ ਯਾਦ ਰੱਖੋ ਚਮਨ ਲਾਲ ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲਿਆਂ ਨੂੰ। ਹਾਂਜੀ ਕੀ ਗੱਲ ਇਮਾਨਦਾਰ ਤਸੱਲੀ ਬਖਸ਼ ਟਰੱਕ ਸਿਖਾਉਣ ਵਾਲਾ ਨਹੀਂ ਮਿਲ ਰਿਹਾ? ਫਿਕਰ ਨਾਟ, ਮੇਰਾ ਵੀ ਇਹੀ ਹਾਲ ਸੀ ਪਰ ਹੁਣ ਮੈਂ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵੱਲੋਂ ਦਵਾਇਆ ਹੋਇਆ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲੈ ਕੇ ਪੂਰਾ ਅਮਰੀਕਾ ਹੀ ਗਾ ਲਿਆ। ਤੁਸੀਂ ਵੀ ਟਰੱਕ ਸਿੱਖਣ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵਾਲਿਆਂ ਨੂੰ 530 777 6737। ਇਹ ਤੁਹਾਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਆਟੋਮੈਟਿਕ ਟਰੱਕ ਅਤੇ 6 ਤੋਂ 10 ਸਪੀਡ ਵਾਲਾ ਟਰੱਕ ਚਲਾਉਣਾ ਸਿਖਾਉਂਦੇ ਨੇ, ਉਹ ਵੀ ਸਿਰਫ $1250 ਦੇ ਵਿੱਚ, ਤੇ ਨਾਲ ਹੀ ਜੌਬ ਪਲੇਸਮੈਂਟ ਦੀ ਪੂਰੀ ਗਾਰੰਟੀ ਵੀ ਦਿੰਦੇ ਹਨ। ਆਊਟ ਆਫ ਸਟੇਟ ਵਾਲੇ ਵਿਦਿਆਰਥੀਆਂ ਦੇ ਲਈ $1450, ਜਿਸ ਵਿੱਚ ਇਹ ਤੁਹਾਨੂੰ ਪਿਕਅਪ ਵੀ ਕਰਦੇ ਹਨ ਅਤੇ ਰਹਿਣ ਅਤੇ ਖਾਣ ਦਾ ਪ੍ਰਬੰਧ ਵੀ ਹੋਵੇਗਾ ਤੇ ਟਰੱਕ ਚਲਾਉਣ ਵੇਲੇ ਰਿਪੇਅਰ ਅਤੇ ਮੇਨਟੇਨੈਂਸ ਦੇ ਵਿੱਚ ਵੀ ਤੁਹਾਡੀ ਹੈਲਪ ਕਰਦੇ ਹਨ। 24/7 ਟੋਇੰਗ ਸਰਵਿਸ ਅਵੇਲੇਬਲ। ਨੰਬਰ 5303002356। ਇਸ ਮੌਕੇ ਦੇ ਉੱਤੇ ਟਰੱਕ ਡਰਾਈਵਰ ਵੀ ਹਾਇਰ ਕਰ ਰਹੇ ਹਨ, ਸੋ ਟਰੱਕ ਸਿੱਖਣ ਦੇ ਲਈ, ਜੌਬ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ 530 751 51 15 530751 5115 ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ। ਪ੍ਰੀਤ ਇੰਡੀਆ ਮਾਰਕੀਟ ਆਪਣੀ ਪਹਿਲੀ ਐਨਵਰਸਰੀ ਤੇ ਦੇ ਰਹੇ ਹਨ ਖਾਸ ਆਫਰ, ਜਿੱਥੋਂ ਤੁਸੀਂ ਲੈ ਸਕਦੇ ਹੋ ਇੰਡੀਅਨ ਫਿਜ਼ੀਅਨ ਅਤੇ ਪਾਕਿਸਤਾਨੀ ਗਰੋਸਰੀ। ਆਟਾ ਦਾਲਾਂ ਅਤੇ ਚੌਲਾਂ ਤੇ ਲੱਗ ਚੁੱਕੀ ਹੈ ਇੰਡੀਅਨ ਸਿਰਫ 9 ਵਿੱਚ ਅਤੇ ਚੱਕੀ ਆਟਾ ਸਿਰਫ ਹੀ 9.99 ਦੇ ਵਿੱਚ। ਹਰ ਇੱਕ ਤਰ੍ਹਾਂ ਦੇ ਆਰਗੈਨਿਕ ਦਾਲਾਂ ਅਤੇ ਮਸਾਲੇ ਖਰੀਦ ਸਕਦੇ ਹੋ ਅਤੇ ਲੈ ਸਕਦੇ ਹੋ ਸ਼ੂਗਰ ਫ੍ਰੀ ਆਟਾ ਅਤੇ ਚੌਲ। ਵਿਆਹ ਤੇ ਜਾਗੋ ਦਾ ਸਮਾਨ ਮਿਲਦਾ ਹੈ ਅਤੇ ਫੋਲਡਿੰਗ ਬੈੱਡ ਵੀ ਖਰੀਦ ਸਕਦੇ ਹੋ। ਗੁਰਦੁਆਰਾ ਸਾਹਿਬ ਦੀ ਗਰੋਸਰੀ ਕਰਨ ਤੇ 10% ਦਾ ਡਿਸਕਾਊਂਟ ਲਓ। ਜੇਕਰ ਤੁਸੀਂ ਫੋਨ ਤੇ $100 ਦੀ ਗਰੋਸਰੀ ਖਰੀਦਦੇ ਹੋ ਤਾਂ ਹੋਮ ਡਿਲੀਵਰੀ ਬਿਲਕੁਲ ਫ੍ਰੀ ਕੀਤੀ ਜਾਵੇਗੀ। ਫਰੈਸ਼ ਇੰਡੀਅਨ ਫੂਡ ਫੋਨ ਤੇ ਆਰਡਰ ਕਰ ਸਕਦੇ ਹੋ ਅਤੇ ਹੋਮ ਡਿਲੀਵਰੀ ਬਿਲਕੁਲ ਫ੍ਰੀ ਕੀਤੀ ਜਾਵੇਗੀ। $100 ਦੀ ਗਰੋਸਰੀ ਲੈਣ ਤੇ 5% ਦਾ ਡਿਸਕਾਊਂਟ। ਅੱਜ ਹੀ ਕਾਲ ਕਰੋ ਪ੍ਰੀਤ ਇੰਡੀਆ ਮਾਰਕੀਟ 10044 ਬਰੂਸਵਿਲ ਰੋਡ ਸਵੀਟ 150 ਐਲਕ ਗਰੋਵ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9167146717 916 714 6717। ਪ੍ਰੀਤ ਇੰਡੀਆ ਮਾਰਕੀਟ। ਕੈਲੀਫੋਰਨੀਆ ਦੀਆਂ ਹਵਾਵਾਂ 'ਚ ਉੱਡ ਕੇ ਪੂਰੀ ਦੁਨੀਆ ਦੇ ਵਿੱਚ ਪੰਜਾਬੀ ਖਿਲਾਰਦਾ ਇੱਕੋ ਰੇਡੀਓ ਸਟੇਸ਼ਨ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਤੁਹਾਨੂੰ ਜੋੜ ਕੇ ਨਿੱਗੀ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਤੇ ਹਰਜੋਤ ਸਿੰਘ ਜੀ, ਅਗਲੀ ਜਿਹੜੀ ਗੱਲ ਕਰਦੇ ਆ, ਬਹੁਤ ਸਾਰੇ ਆਪਣੇ ਜਿਹੜੇ ਲੋਕ ਆ ਉਹ ਦਵਾਈਆਂ ਲੈਣ ਜਾਂਦੇ ਆ ਵਾਲਗ੍ਰੀਨ ਦੇ ਵਿੱਚੋਂ, ਕੋਈ CVS ਤੋਂ, ਕੋਈ ਕਿਤੋਂ। ਬੀਤੇ ਦਿਨਾਂ ਦੇ ਵਿੱਚ ਜਿਹੜੀ ਇੱਥੇ ਦੀ ਕੈਲੀਫੋਰਨੀਆ ਦੀ ਪੁਲਿਸ ਨੇ, ਉਹਨਾਂ ਨੇ ਇੱਕ ਬੀਬੀ ਨੂੰ ਬੇ ਏਰੀਏ ਦੇ ਵਿੱਚੋਂ ਗ੍ਰਿਫਤਾਰ ਕੀਤਾ ਸੀ। ਮਿਲਪੀਟਸ ਦੀ ਜਿਹੜੀ ਰਹਿਣ ਵਾਲੀ ਸੀ, ਇਹ ਇੰਪਰਸਨੇਟ ਕਰ ਰਹੀ ਸੀ, ਇਹ ਧੱਕੇ ਨਾਲ ਆਪਣੇ ਆਪ ਨੂੰ ਕਹਿੰਦੀ ਸੀ ਵੀ ਮੈਂ ਫਾਰਮਾਸਿਸਟ ਹੈਗੀ ਆ
ਕਿਸੇ ਹੋਰ ਦਾ ਰਜਿਸਟ੍ਰੇਸ਼ਨ ਨੰਬਰ ਜਿਹੜਾ ਫਾਰਮਾਸਿਸਟ ਦਾ ਉਹ ਵਰਤ ਕੇ ਜਿਹੜਾ ਆ ਉਹ ਉੱਥੇ ਜਿਹੜਾ ਜੌਬ ਕਰ ਰਹੀ ਸੀ, ਤੇ ਕਹਿੰਦੇ ਲੱਖਾਂ ਹੀ ਜਿਹੜੇ ਲੋਕਾਂ ਦੀ ਜਿਹੜੀ ਉਸਨੇ ਪ੍ਰਸਕ੍ਰਿਪਸ਼ਨ ਆ ਉਹ ਧੱਕੇ ਦੇ ਨਾਲ ਜਿਹੜੀ ਉਹ ਭਰ ਦਿੱਤੀ ਆ। 2006 ਤੋਂ ਇਹ ਕੰਮ ਜਿਹੜੀ ਆ ਬੀਬੀ ਆ ਇਹ ਕਰ ਰਹੀ ਸੀਗੀ। ਸੋ ਹੁਣ ਕਹਿੰਦੇ ਜਿਹੜੇ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਬਸੇਰਾ ਆ ਉਹਨਾਂ ਨੇ ਇਸ ਦੇ ਖਿਲਾਫ ਜਿਹੜੇ ਕ੍ਰਿਮੀਨਲ ਚਾਰਜਸ ਜਿਹੜੇ ਆ ਉਹ ਫਾਈਲ ਕਰ ਦਿੱਤੇ ਆ। ਬੇ ਏਰੀਆ ਵਾਲਗ੍ਰੀਨ ਦੇ ਵਿੱਚ ਜਿਹੜੀ ਫੇਕ ਫਾਰਮਾਸਿਸਟ ਸੀਗੀ ਕਿਮ ਥੀਐਨ ਲੀ ਜਿਹੜਾ ਇਸ ਬੀਬੀ ਦਾ ਨਾਂ ਸੀਗਾ, ਇਸ ਨੇ ਗੈਰ ਕਾਨੂੰਨੀ ਢੰਗ ਦੇ ਨਾਲ ਜਿਹੜੇ ਫੈਂਟਨਿਲ, ਆਕਸੀਕੋਡੋਨ ਤੇ ਹੋਰ ਜਿਹੜੀਆਂ ਓਪੀਆਈਡ ਵਾਲੀਆਂ ਕਈ ਜਿਹੜੀਆਂ ਪ੍ਰਿਸਕ੍ਰਿਪਸ਼ਨਸ ਆ ਉਹ ਲੋਕਾਂ ਨੂੰ ਜਿਹੜੀ ਆ ਉਹ ਦਿੰਦੀ ਰਹੀ, ਭਰ ਕੇ ਦਿੰਦੀ ਰਹੀ। 26 ਜੁਲਾਈ ਨੂੰ ਇਸ ਨੇ ਆਪਣੇ ਆਪ ਨੂੰ ਆਤਮ ਸਮਰਪਣ ਕੀਤਾ ਤੇ ਸੈਂਟਾ ਕਲਾਰਾ ਕਾਉਂਟੀ ਜੇਲ੍ਹ ਦੇ ਵਿੱਚ ਫਿਰ ਇਸ ਨੂੰ ਗ੍ਰਿਫਤਾਰ ਜਿਹੜਾ ਉਹ ਕਰ ਲਿਆ ਸੀਗਾ। ਕੈਲੀਫੋਰਨੀਆ ਡਿਪਾਰਟਮੈਂਟ ਆਫ ਜਸਟਿਸ ਹੁਣ ਕਹਿੰਦੇ ਆ ਵੀ ਇਸ ਦੇ ਉੱਤੇ ਜਿਹੜੇ ਚਾਰਜਸ ਆ ਉਹ ਲੈ ਕੇ ਆ ਰਿਹਾ ਆ, ਕ੍ਰਿਮੀਨਲ ਚਾਰਜਸ ਜਿਹੜੇ ਉਸ ਦੇ ਉੱਤੇ ਲੱਗਣਗੇ, ਤੇ ਹੁਣ ਦੇਖਦੇ ਆ ਵੀ ਉੱਥੇ ਕੀ ਬਣਦਾ ਆ। ਜਿਹੜੀ ਨਾਰਥ ਮਿਲਪੀਟਸ ਬੁਲੇਵਾਰਡ ਦੇ ਉੱਤੇ ਵਾਲਗ੍ਰੀਨ ਸੀਗੀ ਉੱਥੇ ਅਪ੍ਰੈਲ 2016 ਤੋਂ ਨਵੰਬਰ 2016 ਤਾਈਂ ਆਪਣੇ ਆਪ ਨੂੰ ਉਹ ਫਾਰਮਾਸਿਸਟ ਇਨਚਾਰਜ ਜਿਹੜੀ ਆ ਉਹ ਐਕਟ ਕਰਦੀ ਰਹੀ। ਤੇ ਮੈਂ ਨਾ ਵੀ ਹੈਰਾਨ ਆ ਵੀ ਉਹ ਜਿਹੜੇ ਸਟੋਰ ਵਾਲੇ ਵੀ ਇੱਦਾਂ ਦੇ ਆ ਵੀ ਉਹਨਾਂ ਨੇ ਜਾਂ ਉਸ ਦੇ ਰਜਿਸਟ੍ਰੇਸ਼ਨ ਨੰਬਰ ਚੰਗੀ ਤਰ੍ਹਾਂ ਨਹੀਂ ਚੈੱਕ ਕੀਤਾ। ਵੀ ਅੱਜ ਦੇ ਜ਼ਮਾਨੇ ਦੇ ਵਿੱਚ ਇੱਦਾਂ ਦੀ ਖਬਰ ਜਿਹੜੀ ਸੁਣ ਕੇ ਕਈ ਵਾਰੀ ਬਹੁਤ ਜਿਹੜਾ ਹੁੰਦਾ ਸ਼ੌਕ ਹੁੰਦਾ ਆ ਵੀ ਇਹ ਅੱਜ ਦੇ ਜ਼ਮਾਨੇ ਦੇ ਵਿੱਚ ਕਿੱਦਾਂ ਜਿਹੜਾ ਉਹ ਹੋ ਜਾਂਦਾ, ਜਿੱਥੇ ਕਿ ਹਰ ਇੱਕ ਚੀਜ਼ ਬੜੀ ਬਰੀਕੀ ਦੇ ਨਾਲ ਜਿਹੜੀ ਆ ਉਹ ਦੇਖੀ ਜਾਂਦੀ ਆ। ਜੀ ਅਗਲੀ ਖਬਰ ਵੱਲ ਚੱਲੀਏ, ਜਿਹੜੀ ਫੇਅਰਫੀਲਡ ਕੈਲੀਫੋਰਨੀਆ ਤੋਂ ਆ ਰਹੀ ਆ। ਬਹੁਤ ਸਾਰੇ ਲੋਕ ਜਿਹੜੇ ਕਹਿੰਦੇ ਜ਼ਿੰਦਗੀ ਦੇ ਵਿੱਚ ਭਾਲਦੇ ਆ ਵੀ ਸਾਡੇ ਕੋਈ ਨਾ ਕੋਈ ਬੱਚਾ ਹੋਵੇ। ਸੋ ਇਸ ਇੱਕ ਬੀਬੀ ਨੇ ਫੇਅਰਫੀਲਡ ਕਹਿੰਦੇ 300 ਬਲਾਕ ਆਫ ਪਿਟਮਨ ਰੋਡ ਕੱਲ੍ਹ ਸਵੇਰੇ ਕਿਸੇ ਇੱਕ ਬੀਬੀ ਨੇ ਉੱਥੇ 2 ਬੱਚਿਆਂ ਨੂੰ ਜਨਮ ਦਿੱਤਾ ਤੇ ਉਹ ਛੱਡ ਕੇ ਚਲੀ ਗਈ। ਉਹ ਜਿਹੜੀ ਜਿੱਥੇ ਜਨਮ ਦਿੱਤਾ ਉਹ ਇੱਕ ਕੋਈ ਕਮਰਸ਼ੀਅਲ ਬਿਲਡਿੰਗ ਸੀ ਉਹਦੇ ਪਿੱਛੇ, ਤੇ ਉਹ ਤੋਂ ਬਾਅਦ ਹੁਣ ਸ਼ਾਇਦ ਪੁਲਿਸ ਨੂੰ ਕਾਲ ਕਰ ਦਿੱਤੀ ਤੇ ਪੁਲਿਸ ਵਾਲੇ ਜਦੋਂ ਗਏ ਤੇ ਇੱਕ ਬੱਚੇ ਦੀ ਜਿਹੜੀ ਆ ਮੌਤ ਹੋ ਚੁੱਕੀ ਸੀ ਨਵਜੰਮੇ ਦੀ, ਤੇ ਦੂਸਰਾ ਜਿਹੜਾ ਬੱਚਾ ਆ ਉਹ ਉਹਨਾਂ ਨੇ ਬਚਾ ਲਿਆ ਤੇ ਉਹਨੂੰ ਹਸਪਤਾਲ ਲੈ ਗਏ। ਤੇ ਮੁੜ ਕੇ ਕਹਿੰਦੇ ਵੀ ਜਿਹੜੀ ਆ ਉਸ ਲੇਡੀ ਨੂੰ ਅਰੈਸਟ ਵੀ ਕਰ ਲਿਆ ਗਿਆ ਹੈਗਾ ਤੇ ਉਸ ਨੂੰ ਵੀ ਜਿਹੜਾ ਹਸਪੀਟਲ ਦੇ ਵਿੱਚ ਟਰੀਟਮੈਂਟ ਲਈ ਲਿਜਾਇਆ ਗਿਆ ਹੈ। ਜੀ 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 ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਆ, ਜਿਹੜੇ ਰਾਸ਼ਟਰਪਤੀ ਟਰੰਪ ਕੈਂਪ ਡੇਵਿਡ ਦੇ ਵਿੱਚ ਕਹਿੰਦੇ ਜਿਹੜੇ ਅਰਬ ਦੇ ਲੀਡਰਸ ਆ ਉਹਨਾਂ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਸਮਿਟ ਜਿਹੜੀ ਕਰਨ ਜਾ ਰਹੇ ਆ, ਤੇ ਉੱਥੇ ਕਹਿੰਦੇ ਇਜ਼ਰਾਈਲੀ ਪੈਲਸਤੀਨ ਪੀਸ ਪਲਾਨ ਆ ਉਸ ਨੂੰ ਪਿਚ ਜਿਹੜਾ ਉਹ ਕਰਨ ਬਾਰੇ ਸੋਚ ਰਹੇ ਆ। ਜੈਰਡ ਕੁਸ਼ਨਰ ਜਿਹੜਾ ਕਿ ਇਹਨਾਂ ਦਾ ਜਵਾਈ ਆ ਤੇ ਜਿਸ ਨੂੰ ਉਹਨਾਂ ਨੇ ਸੀਨੀਅਰ ਐਡਵਾਈਜ਼ਰ ਦੇ ਅਹੁਦੇ ਦੇ ਉੱਤੇ ਰੱਖਿਆ ਹੋਇਆ ਆ, ਉਸ ਨੇ ਕਹਿੰਦੇ ਆ ਵੀ ਇੱਕ ਪੀਸ ਪਲਾਨ ਬਣਾਇਆ ਆ ਮਿਡਲ ਈਸਟ ਦਾ, ਜਿਸ ਤੇ ਉਸਨੇ ਦਿਖਾ ਤਾਂ ਦਿੱਤਾ ਸੀਗਾ। ਉਸਨੇ ਚਰਚਾ ਜਿਹੜੀ ਇਸ ਕਰਕੇ ਨਹੀਂ ਵਟੋਰੀ ਕਿਉਂਕਿ ਉਹ ਸਿਰਫ ਤੇ ਸਿਰਫ ਡਾਲਰਾਂ ਦੇ ਨਾਲ ਲੱਦਿਆ ਹੋਇਆ ਪੀਸ ਪਲਾਨ ਸੀ, ਕੋਈ ਪੋਲੀਟੀਕਲ ਸੋਲਿਊਸ਼ਨ ਉਸ ਦੇ ਵਿੱਚ 2 ਸਟੇਟ ਸੋਲਿਊਸ਼ਨ ਜਿਹੜਾ ਉਹ ਨਜ਼ਰ ਨਹੀਂ ਸੀ ਆ ਰਿਹਾ। ਸੋ ਹੁਣ ਉਸੇ ਪਲਾਨ ਨੂੰ ਜਿਹੜੇ ਅਰਬ ਲੀਡਰਸ ਦੇ ਸਾਹਮਣੇ ਜਿਹੜੇ ਰਾਸ਼ਟਰਪਤੀ ਟਰੰਪ ਆ ਉਹ ਪੇਸ਼ ਕਰਨ ਬਾਰੇ ਉਹ ਸੋਚ ਰਹੇ ਨੇ। ਤੇ ਰਾਸ਼ਟਰਪਤੀ ਟਰੰਪ ਜਦੋਂ ਦੇ ਉਹਨਾਂ ਨੇ ਸੱਤਾ ਸਾਂਭੀ ਆ ਉਹ ਲਗਾਤਾਰ ਕਹਿ ਰਹੇ ਆ ਵੀ ਜੇ ਕੋਈ ਮਿਡਲ ਈਸਟ ਦੇ ਵਿੱਚ ਪੀਸ ਲਿਆ ਸਕਦਾ ਆ ਤਾਂ ਉਹ ਸਿਰਫ ਤੇ ਸਿਰਫ ਮੈਂ ਹੀ ਡੀਲ ਜਿਹੜੀ ਆ ਉਹ ਉੱਥੇ ਬਣਵਾ ਸਕਦਾ ਆ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆ ਉਹ ਇੱਥੇ ਕੀ ਬਣਦਾ ਆ ਵੀ ਅਰਬ ਦੇ ਲੀਡਰਸ ਇਸ ਪੀਸ ਪਲਾਨ ਨੂੰ ਜਿਹੜਾ ਸੋ ਕਾਲਡ ਪੀਸ ਪਲਾਨ ਆ ਉਸ ਨੂੰ ਲੈ ਕੇ ਰਾਜੀ ਹੋਣਗੇ ਜਾਂ ਜਿਹੜੇ ਆ ਉਹ ਨਹੀਂ ਹੋਣਗੇ। ਇਹਦੇ ਨਾਲ ਹੀ ਜਿਹੜੀ ਸੰਬੰਧਿਤ ਇੱਕ ਹੋਰ ਖਬਰ ਜੇ ਕਰਦੇ ਜਾਈਏ ਹਰਜੋਤ ਸਿੰਘ ਜੀ, ਇਜ਼ਰਾਈਲ ਨੇ 6000 ਨਵੇਂ ਘਰ ਜਿਹੜੇ ਇਜ਼ਰਾਈਲੀ ਸੈਟਲਰਸ ਜਿਹੜੇ ਵੈਸਟ ਬੈਂਕ ਦੇ ਵਿੱਚ ਜਾ ਕੇ ਉਹਨਾਂ ਨੂੰ ਉੱਥੇ ਵਸਾ ਰਹੇ ਨੇ ਉਹਨਾਂ ਦੇ ਲਈ ਅਪਰੂਵ ਕਰ ਦਿੱਤੇ ਆ, ਤੇ ਜਿਹੜੇ ਪੈਲਸਤੀਨੀਆਂ ਦੇ ਉੱਥੇ ਬਣੇ ਹੋਏ ਘਰ ਸੀ ਉਹਨਾਂ ਨੂੰ ਜਿਹੜਾ ਉੱਥੋਂ ਤੋੜ ਰਹੇ ਆ। ਸੋ ਇੱਦਾਂ ਹੁੰਦਾ ਆ ਧੱਕੇ ਦੇ ਨਾਲ ਜਿਹੜੇ ਇੱਕ ਮੁਲਕ ਵਾਲੇ ਜਿਹੜੇ ਆਪਣੇ ਲੋਕ ਆ ਜਾ ਕੇ ਉੱਥੇ ਉਹਨਾਂ ਨੂੰ ਵਸਾ ਦਿੱਤਾ ਆ, ਤੇ ਹੁਣ ਜਿਹੜਾ ਆ ਉਹ ਜਿਹੜੇ ਉੱਥੇ ਦੇ ਰਹਿ ਰਹੇ ਸੀਗੇ ਪਹਿਲੋਂ ਲੋਕ ਉਹਨਾਂ ਨੂੰ ਉੱਥੋਂ ਖਦੇੜ ਕੇ ਆਪਣਾ ਜਿਹੜਾ ਆ ਉਹ ਉੱਥੇ ਇੱਕ ਹਿਸਾਬ ਦੇ ਨਾਲ ਝੰਡਾ ਜਿਹੜਾ ਉਹ ਚਲਾਉਣਗੇ। ਸੋ ਮੈਨੂੰ ਨਹੀਂ ਲੱਗਦਾ ਹਰਜੋਤ ਸਿੰਘ ਜੀ ਇਹ ਸਾਰੀਆਂ ਖਬਰਾਂ ਦੇ ਵਿਚਾਲੇ ਇੱਦਾਂ ਦੇ ਜਿਹੜਾ ਸੋ ਕਾਲਡ ਪੀਸ ਪਲਾਨ ਆ ਉਸ ਨੂੰ ਜਿਹੜੀ ਕੋਈ ਬਹੁਤੀ ਪਕੜ ਜਿਹੜੀ ਉਹ ਮਿਲ ਸਕੇਗੀ। ਪਰ ਅਨਫੋਰਚੂਨੇਟ ਪਾਰਟ ਇਹ ਆ ਰਾਜਕਰਵੀਰ ਸਿੰਘ ਜੀ ਵੀ ਦੇਖੋ ਉਹਨਾਂ ਇੰਨੀਆਂ ਜਿਹੜੀਆਂ ਮੁਸਲਮਾਨ ਕੰਟਰੀਆਂ ਆ ਉਹਨਾਂ ਦੇ ਸਾਹਮਣੇ ਜਿਹੜਾ ਉਸ ਏਰੀਏ 'ਚ ਹੀ ਪਾਲਸਤੀਨੀਆਂ ਨਾਲ ਇੰਨਾ ਜ਼ਿਆਦਾ ਧੱਕਾ
ਹੁੰਦਾ ਤੇ ਕੋਈ ਉਹ ਉਹਨਾਂ ਦੇ ਹੱਕ 'ਚ ਬੋਲਦਾ ਨਹੀਂ। ਸਿਰਫ ਇਰਾਨ ਵਾਲੇ ਬੋਲ ਰਹੇ ਆ ਨਾ, ਗੱਲ ਤੇ ਆ ਵੀ ਇਰਾਨ ਦੇ ਨਾਲ ਬਾਕੀਆਂ ਦੀ ਉਦਾਂ ਹੀ ਲੱਗਦੀ ਹੈ, ਸ਼ੀਆ ਸੁੰਨੀ ਤਾਂ ਉਹਨਾਂ ਦਾ ਆਪਣਾ ਜਿਹੜਾ ਵੱਖਰਾ ਮਸਲਾ ਹੈ ਜੀ, ਜਾਂ ਲੈਬਨਾਨ ਵਾਲੇ ਥੋੜਾ ਬਹੁਤਾ ਬੋਲਦੇ ਆ। ਤੇ ਦੂਸਰੇ ਪਾਸੇ ਦੇਖ ਲਓ ਇਹੀ ਹਾਲ ਹਿੰਦੁਸਤਾਨ 'ਚ ਹੋ ਰਿਹਾ ਵੀ ਕਿਸ ਤਰ੍ਹਾਂ ਉੱਥੇ ਜਿਹੜੀ ਮੁਸਲਮਾਨਾਂ ਦੀ ਮੌਬ ਲਿੰਚਿੰਗ ਹੋ ਰਹੀ, ਹਰ ਰੋਜ਼ ਸਟੋਰੀਆਂ ਆ ਰਹੀਆਂ ਕਿਸ ਤਰ੍ਹਾਂ ਬੀਬੀਆਂ ਨੂੰ, ਬੱਚਿਆਂ ਨੂੰ, ਬੰਦਿਆਂ ਨੂੰ ਕੱਟਿਆ ਵੱਢਿਆ ਜਾ ਰਿਹਾ, ਤੇ ਕੋਈ ਵੀ ਜਿਹੜੀ ਮੁਸਲਮਾਨ ਕੰਟਰੀ ਆ ਇਹਦੇ ਅਗੇਂਸਟ ਬਿਆਨਬਾਜ਼ੀ ਨਹੀਂ ਕਰਦੀ ਵੀ ਭਾਈ ਇੰਨਾ ਧੱਕਾ ਹੋ ਰਿਹਾ। ਤੇ ਇਹ ਬੜੀ ਜਿਹੜੀ ਮਾੜੀ ਗੱਲ ਆ, ਕਿਉਂਕਿ ਜਿਹੜਾ ਪੂਰੀ ਦੁਨੀਆ ਦਾ ਟਰੈਂਡ ਆ ਸਿਰਫ ਉਹ ਪੈਸੇ 'ਤੇ ਹੀ ਹੋ ਗਿਆ ਆ ਵੀ ਜਿੱਥੇ ਸਾਡਾ ਬਿਜ਼ਨਸ ਹੈਗਾ ਆ ਅਸੀਂ ਉਹੀ ਗੱਲ ਕਰਨੀ ਆ, ਹੋਰ ਕੋਈ ਅਸੀਂ ਗੱਲ ਕਰਨੀ ਨਹੀਂ ਹੈਗੀ। ਤੇ ਜੇ ਪੈਸੇ ਦੀ ਗੱਲ ਕਰਦੇ ਜਾਈਏ ਅੱਗੇ ਜਾ ਕੇ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਉਹਨਾਂ ਨੇ ਜਿਸ ਬੰਦੇ ਨੂੰ ਚੁਣਿਆ ਹੈਗਾ, ਖਾਸ ਕਰਕੇ ਜਿਹੜੀ ਬਿਊਰੋ ਆਫ ਲੈਂਡ ਮੈਨੇਜਮੈਂਟ ਆ ਜਿਹੜੀ ਕਹਿੰਦੇ USA ਦੇ ਵਿੱਚ ਬਹੁਤ ਜ਼ਿਆਦਾ ਮਿਲੀਅਨਸ ਆਫ ਏਕੜਸ ਆਫ ਲੈਂਡ ਜਿਹੜੀ ਆ ਉਹ ਗਵਰਨਮੈਂਟ ਓਨ ਕਰਦੀ ਆ, ਜਿਹਦੇ ਵਿੱਚ ਬਹੁਤ ਸਾਰੇ ਰਿਜ਼ਰਵਾਇਰਸ ਹੈਗੇ ਆ ਬੜੇ ਬੜੇ, ਜਿਸ ਤਰ੍ਹਾਂ ਐਰੀਜ਼ੋਨਾ ਦੇ ਵਿੱਚ ਯੋਸੀਮਿਟੀ ਪਾਰਕ, ਬੜੇ ਬੜੇ ਪਾਰਕ ਹੈਗੇ ਆ। ਤੇ ਉਸ ਜਿਹੜੀ ਸਾਰੀ ਇਹ ਜ਼ਮੀਨ ਨੂੰ ਮੈਨੇਜ ਕਰਨ ਦੇ ਲਈ ਜਿਹੜਾ ਇੰਟੀਰੀਅਰ ਸੈਕਟਰੀ ਹੈਗਾ ਆ ਉਹਨਾਂ ਨੇ ਟਰੰਪ ਦੇ ਡੇਵਿਡ ਬਰਨਹਾਰਡ ਉਹਨਾਂ ਨੇ ਇੱਕ ਜਿਹੜਾ ਸਾਈਨ ਵੀ ਕੀਤਾ ਆਰਡਰ ਵਿਲੀਅਮ ਪੈਰੀ ਪੈਂਡਲਿੰਗ ਨੂੰ ਐਕਟਿੰਗ ਡਾਇਰੈਕਟਰ ਚੁਣਨ ਦੇ ਲਈ ਬਿਊਰੋ ਆਫ ਲੈਂਡ ਮੈਨੇਜਮੈਂਟ। ਤੇ ਇਹ ਜਿਹੜੇ ਡਾਇਰੈਕਟਰ ਸਾਹਿਬ ਆ ਇਹ ਕਹਿੰਦੇ ਵੀ ਮੈਂ ਯਕੀਨ ਹੀ ਨਹੀਂ ਕਰਦਾ ਵੀ ਗਵਰਨਮੈਂਟ ਨੂੰ ਕੋਈ ਜਿਹੜੀ ਜ਼ਮੀਨ ਆ ਉਹ ਓਨ ਕਰਨੀ ਚਾਹੀਦੀ ਆ। ਸੋ ਉਸ ਬੰਦੇ ਨੂੰ ਚੁਣਿਆ ਜਿਹੜਾ ਕਹਿੰਦਾ ਵੀ ਗਵਰਨਮੈਂਟ ਨੂੰ ਜ਼ਮੀਨ ਹੀ ਨਹੀਂ ਓਨ ਕਰਨੀ ਚਾਹੀਦੀ, ਜਦ ਕਿ ਉਹ ਇੰਨੇ ਪਾਰਕਸ, ਇੰਨੇ ਰਿਜ਼ਰਵਾਇਰਸ ਜਿਹੜੀ ਆ ਉਹ ਗਵਰਨਮੈਂਟ ਓਨ ਕਰਦੀ ਹੈਗੀ ਹੈ ਅਤੇ ਉਹਨਾਂ ਨੂੰ ਮੈਨੇਜ ਕਰਦੀ ਆ। ਤੁਹਾਨੂੰ ਯਾਦ ਹੋਊਗਾ ਅਸੀਂ ਕੁਛ ਦਿਨ ਪਹਿਲਾਂ ਖਬਰ ਸਾਂਝੀ ਕੀਤੀ ਸੀ ਕਿਸ ਤਰ੍ਹਾਂ 84% ਦੇ ਕਰੀਬ ਜਿਹੜਾ ਵਾਸ਼ਿੰਗਟਨ DC ਦੇ ਵਿੱਚ ਇਸ BLM ਦਾ ਸਟਾਫ ਜਿਹੜਾ ਆ ਉਹਨੂੰ ਟੋਟਲੀ ਉੱਥੋਂ ਮੂਵ ਕਰ ਦਿੱਤਾ ਗਿਆ, ਰੀਸ਼ਫਲ ਕਰ ਦਿੱਤਾ ਗਿਆ। ਜੀ, ਅਗਲੀ ਜਿਹੜੀ ਆ ਹਰਜੋਤ ਸਿੰਘ ਦੀ ਗੱਲ ਕਰਦੇ ਆ, ਜਿਹੜਾ ਇਸ ਟਾਈਮ ਇਰਾਨ ਦੇ ਨਾਲ ਵੀ ਜਿਹੜਾ ਮਸਲਾ ਆ ਉਹ ਕਿਸੇ ਪਾਸੇ ਨੂੰ ਜਿਹੜਾ ਸੁਲਝਦਾ ਨਜ਼ਰ ਨਹੀਂ ਆ ਰਿਹਾ। ਇਨਫੈਕਟ ਜਿਹੜੀ ਤਲਖੀ ਆ ਉਸ ਮਾਮਲੇ ਦੇ ਵਿੱਚ ਵੱਧਦੀ ਨਜ਼ਰ ਆ ਰਹੀ ਆ। ਹੁਣ ਇਰਾਨ ਦੇ ਵਿੱਚ ਜਿਹੜੇ US ਵਾਲਿਆਂ ਨੇ ਜਰਮਨੀ ਵਾਲਿਆਂ ਨੂੰ ਜਿਹੜਾ ਨਿਯੁਕਤਾ ਦਿੱਤਾ ਆ ਵੀ ਭਾਈ ਆਓ ਤੇ ਜਿਹੜਾ ਸਟ੍ਰੇਟ ਆਫ ਹਾਰਮਜ਼ ਹੈਗਾ ਆ ਉਸ ਦੇ ਵਿੱਚ ਜਿਹੜਾ ਇੱਕ ਨੇਵਲ ਮਿਸ਼ਨ ਰੱਖਿਆ ਗਿਆ US ਦੇ ਦੁਆਰਾ, ਉਸ ਦੇ ਵਿੱਚ ਉਹ ਮਦਦ ਕਰਨ। ਟੈਂਸ਼ਨਸ ਲਗਾਤਾਰ ਇਰਾਨ ਦੇ ਨਾਲ ਜਿਹੜੀਆਂ ਉੱਥੇ ਵੱਧਦੀਆਂ ਜਾ ਰਹੀਆਂ ਆ। ਉੱਦਾਂ ਇਰਾਨ ਵਾਲਿਆਂ ਨੇ ਜਿਹੜੇ ਕੁਛ ਸਮਾਂ ਪਹਿਲਾਂ ਜਿਹੜੇ 2 ਜਿਹੜੇ ਤੇਲ ਦੇ ਟੈਂਕਰ ਆ ਉਹਨਾਂ ਨੂੰ ਜਿਹੜਾ ਫੜ ਲਿਆ ਸੀਗਾ ਅਤੇ ਉਸ ਦੇ ਵਿੱਚ ਕਈ ਲੋਕਾਂ ਨੂੰ ਜਿਹੜਾ ਉਹਨਾਂ ਨੇ ਹਿਰਾਸਤ ਦੇ ਵਿੱਚ ਲੈ ਲਿਆ ਸੀ। ਉਸ ਤੋਂ ਬਾਅਦ ਦੇ ਵਿੱਚ ਇੱਕ ਖਬਰ ਜ਼ਰੂਰ ਮੈਂ ਕਿਤੇ ਜਿਹੜੀ ਪੜ੍ਹੀ ਸੀ ਸ਼ਾਇਦ ਵੀ ਉਹਨਾਂ ਦੇ ਵਿੱਚੋਂ ਕੁਛ ਕੁ ਲੋਕ ਜਿਹੜੇ ਖਾਸ ਕਰਕੇ ਭਾਰਤੀ ਮੂਲ ਦੇ ਆ ਉਹਨਾਂ ਨੂੰ ਜਿਹੜਾ ਉਹਨਾਂ ਨੇ ਰਿਹਾ ਜਿਹੜਾ ਉਹ ਕਰ ਦਿੱਤਾ ਸੀਗਾ ਇਰਾਨ ਵਾਲਿਆਂ ਨੇ। ਇਰਾਨ ਕਿਉਂਕਿ ਤੇਲ ਵੀ ਵੇਚਦਾ ਆ ਇੰਡੀਆ ਵਾਲਿਆਂ ਨੂੰ, ਤਾਂ ਸ਼ਾਇਦ ਇਸ ਕਰਕੇ ਵੀ ਉਹਨਾਂ ਨੇ ਇਸ ਚੀਜ਼ ਨੂੰ ਦੇਖਿਆ ਹੋਣਾ ਵੀ ਉਸ ਮੂਲ ਦੇ ਜਿਹੜੇ ਮੁਲਕ ਦੇ ਲੋਕ ਆ ਉਹਨਾਂ ਨੂੰ ਜਿਹੜਾ ਉਹ ਛੱਡ ਦਿੱਤਾ ਜਾਵੇ। ਪਰ ਇਹ ਜਿਹੜਾ ਲਗਾਤਾਰ ਟੈਨਸ਼ਨ ਆ ਉਹ ਵੱਧਦੀ ਜਾ ਰਹੀ ਆ। ਇਰਾਨ ਨੇ ਇੱਕ ਵਾਰੀ ਫਿਰ ਜਿਹੜਾ ਇਹ ਧਮਕੀ ਦਿੱਤੀ ਆ, ਚੇਤਾਵਨੀ ਦਿੱਤੀ ਆ ਵੀ ਜਿਹੜਾ ਨਿਊਕਲੀਅਰ ਡੀਲ ਦੀਆਂ ਜਿਹੜੀਆਂ ਕਮਿਟਮੈਂਟਸ ਅਸੀਂ ਕੀਤੀਆਂ ਸੀਗੀਆਂ ਜਿਹੜੇ ਪੁਰਾਣੇ ਅਮਰੀਕਾ ਦੇ ਰਾਸ਼ਟਰਪਤੀ ਉਸ ਪ੍ਰਸ਼ਾਸਨ ਦੇ ਨਾਲ ਅਤੇ ਬਾਕੀ ਜਿਹੜੇ ਯੂਰਪ ਦੇ ਹੋਰ 5 ਮੁਲਕਾਂ ਨਾਲ, ਅਸੀਂ ਉਹਨਾਂ ਨੂੰ ਹੋਰ ਜਿਹੜਾ ਆ ਉਹ ਰਿਡਿਊਸ ਕਰ ਸਕਦੇ ਹਾਂ, ਘਟਾ ਸਕਦੇ ਹਾਂ ਤਾਂ ਕਿ ਇਹਨਾਂ ਦੇ ਉੱਤੇ ਜਿਹੜਾ ਹੋਰ ਵੱਧ ਜਿਹੜਾ ਉਹ ਪ੍ਰੈਸ਼ਰ ਪਾਇਆ ਜਾ ਸਕੇ। ਉੱਧਰ ਅਮਰੀਕਾ ਦੇ ਜਿਹੜੇ ਸੈਕਟਰੀ ਆਫ ਸਟੇਟ ਮਾਈਕ ਪੋਂਪੀਓ ਉਹਨਾਂ ਨੇ ਇਹ ਬਿਆਨ ਦਿੱਤਾ ਸੀ ਬੀਤੇ ਦਿਨਾਂ ਦੇ ਵਿੱਚ ਵੀ ਉਹ ਇਰਾਨ ਦੇ ਵਿੱਚ ਜਾ ਕੇ, ਤਹਿਰਾਨ ਦੇ ਵਿੱਚ ਜਾ ਕੇ ਉੱਥੋਂ ਦੇ ਲੋਕਾਂ ਨੂੰ ਜਿਹੜਾ ਸੰਬੋਧਨ ਜਿਹੜਾ ਕਰਨਾ ਚਾਹੁੰਦੇ ਆ ਅਤੇ ਇਰਾਨ ਵਾਲਿਆਂ ਨੇ ਇਸ ਗੱਲ ਦੇ ਨੂੰ ਜਿਹੜਾ ਮਜ਼ਾਕ ਕਹਿ ਕੇ ਜਿਹੜਾ ਆ ਉਹ ਟਾਲ ਦਿੱਤਾ ਆ। ਸੋ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਕੀ ਹੁੰਦਾ ਆ। ਉੱਧਰ ਇਰਾਨ ਦੇ ਫੋਰਨ ਮਿਨਿਸਟਰ ਮੁਹੰਮਦ ਜਾਵੇਦ ਜ਼ਾਰਿਫ ਉਹਨਾਂ ਨੇ ਉੱਥੋਂ ਦੇ ਸਟੇਟ ਟੈਲੀਵਿਜ਼ਨ ਦੇ ਵਿੱਚ ਇੰਟਰਵਿਊ ਦੇ ਵਿੱਚ ਗੱਲਬਾਤ ਕਰਦੇ ਹੋਏ ਆਖਿਆ ਵੀ ਇਰਾਨ ਆਪਣੇ ਜਿਹੜੇ ਕੱਟੜ ਵਿਰੋਧੀ ਆਰਚ ਰਾਈਵਲ ਸਾਊਦੀ ਅਰੇਬੀਆ ਦੇ ਨਾਲ ਜਿਹੜੀ ਉਹ ਗੱਲਬਾਤ ਨੈਗੋਸ਼ੀਏਟ ਕਰਨ ਦੇ ਲਈ ਰਾਜੀ ਆ।
ਤੇ ਨਾਲ ਹੀ ਉਹਨਾਂ ਨੇ ਇਹ ਕਿਹਾ ਵੀ US ਸੈਕਟਰੀ ਆਫ ਸਟੇਟ ਮਾਈਕ ਪੋਂਪੀਓ ਤਹਿਰਾਨ ਦੇ ਵਿੱਚ ਉਹਨਾਂ ਨੂੰ ਕਿਸੇ ਤਰੀਕੇ ਦਾ ਵੈਲਕਮ ਆ ਉਹ ਨਹੀਂ ਕਰਨਗੇ। ਦੇ ਆਰ ਨਾਟ ਵੈਲਕਮ ਇਨ ਤਹਿਰਾਨ। ਸੋ ਹੁਣ ਹਾਲ ਦੀ ਘੜੀ ਅੰਡਰ ਕਰੰਟ ਜਿਹੜਾ ਆ ਉਹ ਟੈਨਸ਼ਨਸ ਵਾਲਾ ਹੀ ਜਿਹੜਾ ਉਹ ਬਣਿਆ ਨਜ਼ਰ ਆ ਰਿਹਾ ਹੈ ਜੀ। ਅਗਲੀ ਖਬਰ ਵੱਲ ਚਲੀਏ। ਜਿਹੜੇ ਸਾਡੇ ਗੁਆਂਢੀ ਸ਼ਹਿਰ ਗਿਲਰਾਏ ਦੇ ਵਿੱਚ ਸ਼ੂਟਿੰਗ ਹੋਈ ਸੀ, ਉਸ ਸ਼ੂਟਿੰਗ ਦੇ ਵਿੱਚ ਜਿਹੜਾ ਸ਼ੂਟਰ ਸੀਗਾ ਸੈਨ ਟਿਆਨੋ ਲੀਗਨ, ਜਿੰਨੇ ਹੁਣ ਇਨਵੈਸਟੀਗੇਟਰ ਆ ਉਹਨਾਂ ਨੇ ਜਿਹੜਾ ਨਵਾਡਾ ਦੇ ਵਿੱਚ ਇੱਕ ਛੋਟੇ ਜਿਹੇ ਟਾਊਨ ਦੇ ਵਿੱਚ ਉਸਨੇ ਘਰ ਲਿਆ ਸੀ, ਉਹਦਾ ਜਿਹੜੀ ਪੂਰੀ ਜਿਹੜੀ ਇਨਵੈਸਟੀਗੇਸ਼ਨ ਕੀਤੀ ਆ ਉਹ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਿਆ ਪਈ ਨਵੇਂ ਜਿਹੜੇ ਨਾਲੇ ਸਰਚ ਵਾਰੰਟ ਉਹਨਾਂ ਦੇ ਮੁਤਾਬਕ ਪਈ ਇੱਕ ਬਹੁਤ ਵੱਡਾ ਉਹ ਪਲਾਨ ਕਰ ਰਿਹਾ ਸੀ ਜਿਹਦੇ ਵਿੱਚ ਲਾਰਜ ਸਕੇਲ ਕਿਲਿੰਗ ਉਹਦਾ ਜਿਹੜਾ ਵਿਚਾਰ ਸੀਗਾ। ਉਸਨੇ ਬੁਲਟ ਪ੍ਰੂਫ ਵੈਸਟ ਵੀ ਪਾਈ ਹੋਈ ਸੀ, ਗੈਸ ਮਾਸਕ, ਨਾਈਫ, ਗਨ ਪੈਂਪਲੇਟਸ ਲਏ ਸੀ ਤੇ ਸਭ ਤੋਂ ਹੈਰਾਨੀ ਵਾਲੀ ਗੱਲ ਆ ਵੀ ਉਹਦੇ ਕੋਲ ਕਹਿੰਦੇ ਵੀ ਜਿਹੜਾ ਰੈਡੀਕਲ ਇਸਲਾਮ ਤੇ ਵਾਈਟ ਸੁਪਰੀਮੇਸੀ ਦੋਨਾਂ ਦੇ ਜਿਹੜੇ ਮਟੀਰੀਅਲ ਉਹਦੇ ਘਰ 'ਚ ਪਏ ਸੀ। ਸੋ ਜਦ ਕਿ ਦੋਨੋਂ ਜਾਣੇ ਜਿਹੜੇ ਇੱਕ ਦੂਜੇ ਦੇ ਇੰਨੇ ਜ਼ਿਆਦਾ ਆਪੋਜ਼ਿਟ ਹੈਗੇ ਆ, ਬਸ ਉਹ ਕੱਟੜਤਾ ਦੇ ਨਾਲ ਜਿਹੜਾ ਉਹ ਭਰਿਆ ਸੀਗਾ, ਬਿਲਕੁਲ ਰਾਈਟ ਵਿੰਗ ਜਿਹੜਾ ਆਪਾਂ ਕਹਿ ਸਕਦੇ ਵੀ ਜਿਹਨੂੰ ਆਪਾਂ ਕਹਿ ਦਿੰਦੇ ਵੀ ਇੱਕ ਪਾਸੜ ਜਿਹੜਾ ਆ ਉਹ ਜਿਹੜੀ ਉਹ ਸੋਚ ਜਿਹੜੀ ਉਹ ਰੱਖੀ ਬੈਠਾ ਸੀਗਾ। ਤੇ ਆਪਾਂ ਜਿੱਦਾਂ ਤੁਸੀਂ ਕੱਲ੍ਹ ਵੀ ਆਪਾਂ ਦੱਸ ਰਹੇ ਸੀਗੇ ਵੀ ਕਿਸ ਤਰੀਕੇ ਦੇ ਨਾਲ ਜਿੱਥੇ ਉਹ ਪੁਲਿਸ ਵਾਲਿਆਂ ਨੇ ਲੱਭਿਆ ਸੀ ਉਹਦੇ ਕੋਲੋਂ ਉਹਦੇ ਨਾਲ ਸੰਬੰਧਿਤ ਜਿਹਨੇ ਕ੍ਰਾਈਸਟ ਚਰਚ ਦੇ ਵਿੱਚ ਜਾ ਕੇ ਮੁਸਲਮਾਨਾਂ ਦੇ ਉੱਤੇ ਉਹਨਾਂ ਦੇ ਮੌਸਕ ਦੇ ਵਿੱਚ ਗੋਲੀਬਾਰੀ ਕੀਤੀ ਸੀ, ਉੱਦਾਂ ਦਾ ਹੀ ਜਿਹੜਾ ਇੱਕ ਮਟੀਰੀਅਲ ਆ, ਪੜ੍ਹਨ ਵਾਲਾ ਜਿਹੜਾ ਮਟੀਰੀਅਲ ਆ, ਜਿਹਨੂੰ ਪੜ੍ਹ ਕੇ ਕਹਿੰਦੇ ਵੀ ਸ਼ਾਇਦ ਰੈਡੀਕਲਾਈਜ਼ਡ ਜਿਹੜਾ ਹੋਇਆ ਹੋਵੇ, ਇਹ ਅੱਤਵਾਦੀ ਨੇ ਕਹਿੰਦੇ ਆ ਵੀ ਉੱਦਾਂ ਦਾ ਹੀ ਪੜ੍ਹਿਆ ਸੀਗਾ। ਸੋ ਉਸ ਪਾਸੇ ਵੱਲ ਦੀ ਜਿਹੜੀ ਆ ਉਹ ਕੱਟੜ ਸੋਚ ਜਿਹੜੀ ਉਹ ਲਈ ਬੈਠਾ ਸੀਗਾ। ਸੋ ਇਹ ਤਾਂ ਦੇਖੋ ਇਹ ਹੋਰ ਵੀ ਭਿਆਨਕ ਅੰਜਾਮ ਜਿਹੜਾ ਆ ਉਹ ਦੇ ਸਕਦਾ ਸੀਗਾ। ਤੇ ਇੱਦਾਂ ਦੇ ਪਤਾ ਨਹੀਂ ਹੋਰ ਕਿੰਨੇ ਕੁ ਜਿਹੜੇ ਲੋਕ ਆ ਉਹ ਤੁਰੇ ਫਿਰਦੇ ਹੋਣਗੇ ਜਿਨ੍ਹਾਂ ਦੇ ਕੋਲ ਇੱਦਾਂ ਦੇ ਮਾਰੂ ਹਥਿਆਰ ਵੀ ਜਿਹੜੇ ਉਹ ਹੋਣਗੇ। ਸੋ ਇਸੇ ਲਈ ਆਪਾਂ ਤੁਹਾਨੂੰ ਸਾਰਿਆਂ ਨੂੰ ਹਮੇਸ਼ਾ ਹੀ ਕਹਿੰਦੇ ਰਹਿੰਦੇ ਜਿੱਥੇ ਵੀ ਆਉਣਾ ਜਾਣਾ ਆ ਭਾਈ ਅਲਰਟ ਜਿਹੜਾ ਆ ਉਹ ਹਮੇਸ਼ਾ ਰਿਹਾ ਕਰੋ। ਕਮਲੇ ਬੰਦਿਆਂ ਦਾ, ਇੱਦਾਂ ਦੇ ਮੂਰਖ ਜਾਹਲ ਬੰਦਿਆਂ ਦਾ ਜਿਹੜਾ ਉਹ ਕੁਛ ਨਹੀਂ ਪਤਾ ਹੁੰਦਾ। ਸੋ ਬਿਲਕੁਲ ਕਹਿੰਦਾ ਅੱਜ ਦੀ ਡੇਟ ਦੇ ਵਿੱਚ ਵੀ ਜਿਹੜਾ ਉਹ ਫੈਸਟੀਵਲ ਗਰਾਊਂਡਸ ਆ ਉਹ ਅਜੇ ਕ੍ਰਾਈਮ ਸੀਨ ਬਣਿਆ ਹੋਇਆ ਆ। ਤੇ ਇਹ ਵੀ ਪਤਾ ਲੱਗਾ ਕਹਿੰਦੇ ਵੀ ਗਿਲਰਾਏ ਦੇ ਵਿੱਚ ਜਿਹੜੇ ਪੁਲਿਸ ਦੇ ਨਾਲ ਜਿੰਨੇ ਵੀ ਜੌਬ ਕਰਦੇ ਆ ਕਈ 60 ਘੰਟਿਆਂ ਤੋਂ ਲਗਾਤਾਰ ਹਜੇ ਵੀ ਜਿਹੜੇ ਕੰਮ ਤੇ ਹੀ ਸੀਗੇ। ਹੁਣ ਸੈਨੋਜ਼ੇ ਦੀ ਪੁਲਿਸ ਜਿਹੜੀ ਆ ਉਹਨਾਂ ਦੀ ਕਾਫੀ ਹੈਲਪ ਕਰ ਰਹੀ ਆ। ਆਪਣੇ ਵੀ ਪੰਜਾਬੀ ਭੈਣ ਭਰਾ ਜਿਹੜੇ ਕਾਫੀ ਉਸ ਟਾਊਨ 'ਚ ਰਹਿੰਦੇ ਆ, ਕਈਆਂ ਦੇ ਬਿਜ਼ਨੈਸਿਸ ਹੈਗੇ ਆ, ਜ਼ਰੂਰ ਜਦੋਂ ਵੀ ਤੁਹਾਨੂੰ ਸਮਾਂ ਲੱਗੇ ਜਿਹੜਾ ਤੁਹਾਡੇ ਲਾਗੇ ਦਾ ਪੁਲਿਸ ਸਟੇਸ਼ਨ ਆ ਉੱਥੇ ਜ਼ਰੂਰ ਉਹਨਾਂ ਨੇ ਜਾ ਕੇ ਥੈਂਕ ਯੂ ਕਰਨਾ ਚਾਹੀਦਾ। ਪਿੱਛੇ ਉਹਨਾਂ ਨੇ ਕੈਂਡਲ ਲਾਈਟ ਵਿਜ਼ੂਅਲ ਵੀ ਹੋਇਆ ਸੀ, ਅਸੀਂ ਮਾਫੀ ਮੰਗਦੇ ਸਾਤੋਂ ਦੱਸ ਨਹੀਂ ਹੋਇਆ। ਇਹ ਵੀ ਧਿਆਨ 'ਚ ਰੱਖੋ ਜੇ ਕਿਸੇ ਨੂੰ ਪਤਾ ਹੋਵੇ ਫਿਊਚਰ 'ਚ ਵੀ, ਕਿਉਂਕਿ ਜਿਹੜੇ 3 ਮਾਰੇ ਗਏ ਆ ਉਹਨਾਂ ਦੇ ਫਿਊਨਰਲ ਸਰਵਿਸਿਜ਼ ਵੀ ਹੋਣੀ ਆ, ਉਹ ਵੀ ਦੱਸਿਓ ਤਾਂ ਕਿ ਆਪਾਂ ਸਰੋਤਿਆਂ ਨਾਲ ਸਾਂਝੀਆਂ ਕਰਾਂਗੇ। ਤੇ ਆਪਣੀ ਕਮਿਊਨਿਟੀ ਦੇ ਲੋਕਾਂ ਨੂੰ ਜ਼ਰੂਰ ਉਸ ਦੁੱਖ ਦੇ ਵਿੱਚ ਭਾਈਵਾਲ ਹੋਣਾ ਚਾਹੀਦਾ ਕਿਉਂਕਿ ਸਾਰੇ ਆਪਣੇ ਨੇਬਰ ਸੀ, ਗੁਆਂਢੀ ਸੀ। ਤੇ ਇਸ ਤਰ੍ਹਾਂ ਦਾ ਜਦੋਂ ਕੋਈ ਵੀ ਕੁਛ ਵੀ ਹੁੰਦਾ ਆ ਉੱਥੇ ਆਪਣੀ ਜਿਹੜੀ ਹਾਜ਼ਰੀ ਆ ਉਹ ਬਹੁਤ ਜ਼ਰੂਰੀ ਹੈਗੀ ਜੀ। ਬਿਲਕੁਲ ਇਹਦੇ ਵਿੱਚ ਜ਼ਰੂਰ ਸ਼ਮੂਲੀਅਤ ਕਰਨੀ ਚਾਹੀਦੀ ਆ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਆ, ਸਾਨੂੰ ਇੱਕ ਈਮੇਲ ਆਈ ਆ ਦਮਨਦੀਪ ਸਿੰਘ ਉੱਪਲ ਹੁਣਾਂ ਦੀ ਆਸਟ੍ਰੇਲੀਆ ਤੋਂ। ਵਾਗਾ ਕਰਕੇ ਜਿਹੜਾ ਉੱਥੇ ਦੇ ਇੱਕ ਸ਼ਹਿਰ ਦੇ ਵਿੱਚ ਰਹਿੰਦੇ ਆ, ਕਹਿੰਦੇ ਉੱਥੇ ਦੀ ਪਾਪੂਲੇਸ਼ਨ ਤਕਰੀਬਨ 70,000 ਆ, ਪਰ ਉੱਥੇ 10-15 ਜਿਹੜੀਆਂ ਆਪਣੀਆਂ ਸਿੱਖ ਫੈਮਲੀਜ਼ ਜਿਹੜੀਆਂ ਰਹਿੰਦੀਆਂ। ਆਪਾਂ ਪਹਿਲੋਂ ਵੀ ਦੱਸ ਰਹੇ ਹਾਂ ਵੀ ਇਹ ਜਿਹੜਾ ਵਰ੍ਹਾ ਆ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ 550ਵਾਂ ਪ੍ਰਕਾਸ਼ ਪੁਰਬ ਜਿਹੜਾ ਬੜੀ ਸ਼ਰਧਾ ਭਾਵਨਾ ਦੇ ਨਾਲ ਬੜੀ ਪੂਰੇ ਹੀ ਵਿਸ਼ਵ ਦੇ ਵਿੱਚ ਜਿਹੜਾ ਮਨਾਇਆ ਜਾ ਰਿਹਾ ਆ। ਇਸ ਸੰਬੰਧ ਦੇ ਵਿੱਚ ਬਹੁਤ ਸਾਰੇ ਜਿਹੜੇ ਸਿੱਖ ਆ ਉਹ ਵੱਖ-ਵੱਖ ਥਾਵਾਂ ਦੇ ਉੱਤੇ ਰੁੱਖ ਪੌਦੇ ਜਿਹੜੇ ਆ ਉਹ ਲਗਾ ਰਹੇ ਆ। ਸੋ ਇਹਨਾਂ ਨੇ ਉੱਥੇ ਸਾਰੇ ਪਰਿਵਾਰਾਂ ਨੇ ਮਿਲ ਜੁਲ ਕੇ, ਛੋਟੀ ਜਿਹੀ ਇਸ ਕਮਿਊਨਿਟੀ ਨੇ ਉੱਥੇ ਜਿਹੜੇ ਪੌਦੇ ਲਾਉਣ ਦੀ ਮੁਹਿੰਮ ਜਿਹੜੀ ਆ ਉਹ ਚਲਾਈ ਹੋਈ ਆ। ਸੋ ਕਹਿੰਦੇ ਵੀ ਸਾਰੇ ਹੀ ਉੱਥੋਂ ਦੇ ਲੋਕਾਂ ਦੇ ਵੱਲੋਂ ਮਿਲ ਕੇ 550 ਜਿਹੜੇ ਪਲਾਂਟ ਆ ਉਹ ਜਿਹੜੇ ਉਹ ਲਗਾਏ ਗਏ 27 ਜੁਲਾਈ ਨੂੰ ਬੀਤੇ ਦਿਨਾਂ ਦੇ ਵਿੱਚ। ਉੱਥੇ ਦਾ ਜਿਹੜਾ ਇੱਕ CSU ਪੈਡਕ ਕਰਕੇ ਆ, ਚਾਰਲਸ ਸਟਰੂਟ ਯੂਨੀਵਰਸਿਟੀ, ਆਈ ਥਿੰਕ ਉੱਥੇ ਜਿਹੜਾ ਇਹਨਾਂ ਨੇ ਮਿਲ ਕੇ ਜਿਹੜੇ ਲਾਏ ਆ। ਸੋ ਬਹੁਤ ਵਧੀਆ ਜਿਹੜਾ ਇਹਨਾਂ ਦਾ ਉਪਰਾਲਾ ਹੈ। ਉਹਨਾਂ ਨੇ ਬੜਾ ਸੋਹਣਾ ਹਰਜੋਤ ਸਿੰਘ ਜੀ ਇੱਕ ਵੱਡਾ ਜਿਹਾ ਬੋਰਡ ਵੀ ਜਿਹੜਾ ਲਾਇਆ ਆ ਵੀ ਇਹ ਜਿਹੜੇ ਰੁੱਖ ਲਾਏ ਜਾ ਰਹੇ ਉਹ ਕਿਸ ਕਰਕੇ ਆ। ਸੋ ਜੀ ਬਿਲਕੁਲ ਉਹਨਾਂ ਨੇ ਬਹੁਤ ਸੋਹਣਾ ਜਿਹੜਾ ਇੱਕ ਉਪਰਾਲਾ ਉੱਥੇ ਕੀਤਾ ਹੋਇਆ ਆ। ਸੋ ਜੇ ਕਿਸੇ ਹੋਰ ਥਾਵਾਂ ਦੇ ਤੇ ਕਿਸੇ ਹੋਰ ਮੁਲਕ ਦੇ ਵਿੱਚ, ਅਮਰੀਕਾ ਦੇ ਕਿਸੇ ਸ਼ਹਿਰ 'ਚ, ਕੈਨੇਡਾ ਦੇ ਵਿੱਚ ਕਿਤੇ ਵੀ ਜਿਹੜਾ ਕੋਈ ਕਰ ਰਿਹਾ ਆ ਉਹ ਜ਼ਰੂਰ ਸਾਡੇ ਨਾਲ ਜਿਹੜਾ ਉਹ ਸੰਪਰਕ ਕਰੋ। ਤੁਸੀਂ ਈਮੇਲ ਕਰ ਸਕਦੇ ਹੋ, ਤੁਸੀਂ ਫੇਸਬੁੱਕ ਦੇ ਉੱਤੇ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਅਸੀਂ ਇਹਨਾਂ ਨੂੰ ਜਿਹੜਾ ਅੱਗੇ ਆ
ਬਾਕੀ ਸਾਰਿਆਂ ਨਾਲ ਸਾਂਝੇ ਕਰਾਂਗੇ ਤਾਂ ਜੋ ਹੋਰ ਵੀ ਜ਼ਿਆਦਾ ਲੋਕ ਜਿਹੜੇ ਇਸ ਚੀਜ਼ ਨੂੰ ਜਿਹੜਾ ਆ ਉਹ ਪ੍ਰੇਰਿਤ ਸੋ ਬਿਲਕੁਲ ਹੋਣ। ਉਹਨਾਂ ਨੇ ਫੋਟੋਆਂ ਭੇਜੀਆਂ, ਧੰਨਵਾਦ। ਆਪਾਂ ਸਾਂਝੀਆਂ ਵੀ ਕਰਾਂਗੇ ਹੋਰ ਵੀ, ਜਿਸ ਤਰ੍ਹਾਂ ਰਾਜਕਨਵੀਰ ਸਿੰਘ ਉਹਨਾਂ ਨੇ ਦੱਸਿਆ ਹੈ, ਕਿਤੇ ਵੀ ਦੁਨੀਆ 'ਚ ਆਪਣੇ ਜਿਹੜੇ ਸਿੱਖ ਭੈਣ ਭਰਾ ਹੈਗੇ, ਕੋਈ ਵੀ ਚਾਹੇ ਮੁਸਲਮਾਨ ਜਾਂ ਹਿੰਦੂ, ਜਿਹੜੇ ਗੁਰੂ ਨਾਨਕ ਪਾਤਸ਼ਾਹ ਨੂੰ ਮੰਨਦੇ ਹੈਗੇ ਆ, 550ਵੀਂ ਜਿਹੜੀ ਆ ਰਿਹਾ ਹੈਗਾ ਪ੍ਰਕਾਸ਼ ਦਿਵਸ, ਤੇ ਉਹਦੇ ਸੰਬੰਧ ਦੇ ਵਿੱਚ ਕਿਤੇ ਵੀ ਬੂਟੇ ਲਾ ਰਹੇ ਹੈਗੇ, ਉਹ ਜ਼ਰੂਰ ਪਿਕਚਰਾਂ ਭੇਜਿਓ, ਆਪਾਂ ਪੰਜਾਬੀ ਰੇਡੀਓ USA ਦੀ ਫੇਸਬੁੱਕ ਤੇ ਸਾਂਝੀਆਂ ਕਰਾਂਗੇ। ਹਾਂਜੀ, ਤੇ ਇੱਕ ਚੀਜ਼ ਨਾਲ ਆ, ਬੂਟੇ ਸਿਰਫ ਲਾਉਣ ਤੱਕ ਹੀ ਸੀਮਤ ਨਹੀਂ ਰੱਖਣਾ, ਉਹਨਾਂ ਨੂੰ ਪਾਲਣਾ ਵੀ ਆ, ਉਹਨਾਂ ਨੂੰ ਜਿਹੜਾ ਵੱਡਿਆਂ ਹੋਣ ਦਾ ਜਿਹੜੀ ਜ਼ਿੰਮੇਵਾਰੀ ਵੀ ਜਿਹੜੀ ਉਹ ਲਾਉਣੀ ਆ। ਚਾਹੇ ਜੇ ਤੁਹਾਡੇ ਘਰਾਂ 'ਚ ਬੱਚੇ ਆ, ਉਹਨਾਂ ਦੀ ਜ਼ਿੰਮੇਵਾਰੀ ਲਾਓ। ਦੇਖੋ ਕਈ ਵਾਰੀ ਜਿਹੜੀ ਇਦਾਂ ਦੀ ਦਿੱਤੀ ਰਿਸ਼ਵਤ ਉਹ ਕੰਮ ਆਉਂਦੀ, ਉਹਨਾਂ ਨੂੰ ਕਹੋ ਵੀ ਜੇ ਤੁਸੀਂ ਤੁਹਾਡਾ ਜਿਹੜਾ ਬੂਟਾ ਹੈ ਉਹ ਵਧੀਆ ਵਧੂਗਾ ਫੁੱਲੂਗਾ ਤੇ ਤੈਨੂੰ ਆਹ ਲੈ ਕੇ ਦੇਵਾਂਗੇ। ਇਹ ਚੀਜ਼ ਕਰਨ ਦੇ ਵਿੱਚ ਕੋਈ ਬੁਰਾਈ ਨਹੀਂ ਆ। ਐਟਲੀਸਟ ਤੁਹਾਨੂੰ ਵੀ ਇਹ ਹੋਊਗਾ ਤੇ ਉਹਨੂੰ ਵੀ, ਬੱਚਿਆਂ ਨੂੰ ਵੀ ਉਹ ਹੋਊਗਾ ਵੀ ਮੇਰਾ ਬੂਟਾ ਜਿਹੜਾ ਹੋਰ ਵਧੀਆ ਜਿਹੜਾ ਵਧੇ ਫੁੱਲੇ, ਤਾਂ ਜੋ ਚਾਹੇ ਲਾਲਚ ਨੂੰ ਹੀ ਸਹੀ, ਚਾਹੇ ਕੁਛ ਵੀ ਹੋਵੇ, ਪਰ ਇਨ ਦੀ ਐਂਡ ਬੈਨੀਫਿਟ ਜਿਹੜਾ ਚਾਹੋ ਸਫੇਰੇ ਜਿਹੜਾ ਉਸਦਾ ਫੈਲੂਗਾ। ਸੋ ਇਹ ਇੱਦਾਂ ਦੀ ਚੀਜ਼ ਜਿਹੜੀ ਜ਼ਰੂਰ ਸਾਰਿਆਂ ਨੂੰ ਮਿਲ ਜੁਲ ਕੇ ਜਿਹੜੀ ਆ ਉਹ ਕਰਨੀ ਚਾਹੀਦੀ ਆ। ਵੈਸੇ ਵੀ ਆਪਾਂ ਵਾਤਾਵਰਣ ਦਾ ਦੱਸਦੇ ਰਹਿੰਦੇ ਆ ਵੀ ਕਿੱਦਾਂ ਦੇ ਜਿਹੜੇ ਹਾਲਾਤ ਆ ਉਹ ਮਾੜੇ ਹੁੰਦੇ ਜਾ ਰਹੇ ਆ, ਚਾਹੇ ਕਲਾਈਮੇਟ ਚੇਂਜ ਆ, ਚਾਹੇ ਗਲੋਬਲ ਵਾਰਮਿੰਗ ਦੀਆਂ ਚਰਚਾਵਾਂ ਜਿਹੜੀਆਂ ਆਪਾਂ ਸੁਣਦੇ ਰਹਿੰਦੇ ਆ ਵੀ ਕਿੰਨਾ ਵੈਸੇ ਹੀ ਪੋਲਿਊਸ਼ਨ ਜਿਹੜਾ ਵਧਿਆ ਹੋਇਆ। ਬੂਟਿਆਂ ਨੇ ਜਿਹੜਾ ਇਨ ਦੀ ਐਂਡ ਆਪਣੇ ਜਿਹੜਾ ਇਹ ਸਾਰੀਆਂ ਚੀਜ਼ਾਂ 'ਚ ਕੰਮ ਆਉਣਾ ਹੈਗਾ ਆ ਜੀ। ਤੇ ਸਾਡਾ ਸਮਾਂ ਵੀ ਸਮਾਪਤ ਹੋਣ ਵਾਲਾ ਹੈਗਾ, ਤੇ ਜਾਂਦੇ ਜਾਂਦੇ ਆਪਾਂ ਸ਼ਹੀਦ ਊਧਮ ਸਿੰਘ ਹੋਣਾ ਦਾ ਅੱਜ ਸ਼ਹੀਦੀ ਦਿਨ ਵੀ ਆ ਜੀ, ਤੇ ਉਹ ਸ਼ਹੀਦਾਂ ਨੂੰ ਪ੍ਰਣਾਮ ਆ ਪੰਜਾਬੀ ਰੇਡੀਓ USA ਦੀ ਟੀਮ ਵੱਲੋਂ। ਅੱਜ ਦੁਪਹਿਰ ਦੇ ਪ੍ਰੋਗਰਾਮਾਂ 'ਚ ਉਹਦੇ ਵਿੱਚ ਡਿਟੇਲ 'ਚ ਡਿਸਕਸ ਕੀਤਾ ਜਾਊਗਾ ਉਹਨਾਂ ਦੀ ਸ਼ਹੀਦੀ ਦੇ ਬਾਰੇ ਵੀ। ਸੋ 31 ਜੁਲਾਈ 1940 ਨੂੰ ਸ਼ਹੀਦ ਊਧਮ ਸਿੰਘ ਜਿਹੜੇ ਆ ਉਹਨਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਸੀ। ਜੀ ਬਿਲਕੁਲ ਜੀ। ਅੱਜ ਹੀ ਜਿਹੜੇ ਸਿੱਖ ਕੌਮ ਦੇ ਮਹਾਨ ਜਿਹੜੇ ਇੱਕ ਹੋਰ ਯੋਧੇ ਗੁਰਜੰਟ ਸਿੰਘ, ਬੁੱਧ ਸਿੰਘ ਵਾਲੇ, ਉਹਨਾਂ ਦਾ ਵੀ ਅੱਜ ਜਿਹੜਾ ਉਹ ਸ਼ਹੀਦੀ ਦਿਨ ਹੈਗਾ ਆ। ਸੋ ਇਹਨਾਂ ਮਹਾਨ ਸ਼ਹੀਦਾਂ ਨੂੰ ਪਠਾਨਕੋਟ ਜਿਹੜਾ ਉਹ ਪ੍ਰਣਾਮ ਆ। ਸੋ ਇੱਥੇ ਹੀ ਜਿਹੜਾ ਆਪਾਂ ਹੁਣ ਆਪਣੇ ਪ੍ਰੋਗਰਾਮ ਨੂੰ ਜਿਹੜਾ ਆਪਾਂ ਸਮਾਪਤ ਵੀ ਕਰਦੇ ਹਾਂ। ਸੋ ਪ੍ਰਣਾਮ ਸ਼ਹੀਦਾਂ ਨੂੰ। ਸੋ ਇਹ ਆਪਾਂ ਨੂੰ ਇਹੀ ਜਿਹੜੇ ਆ ਪ੍ਰੇਰਨਾ ਦੇ ਕੇ ਜਾਂਦੇ ਆ ਵੀ ਆਪਣੀ ਕੌਮ ਦੇ ਲਈ, ਆਪਣੇ ਜਿਹੜੇ ਆ ਟੀਚੇ ਤੱਕ ਪਹੁੰਚਣ ਦੇ ਲਈ ਜਿਹੜੀਆਂ ਕਈ ਵਾਰੀ ਜਾਨਾਂ ਵੀ ਜਿਹੜੀਆਂ ਕੁਰਬਾਨ ਆਪਾਂ ਨੂੰ ਉਹ ਕਰਨੀਆਂ ਪੈਂਦੀਆਂ ਆ। ਇਸ ਦੇ ਵਿੱਚ ਇਹਨਾਂ ਨੇ ਜਿਹੜਾ ਕਿਤੇ ਵੀ ਜਿਹੜੇ ਪਿੱਛੇ ਜਿਹੜੇ ਉਹ ਨਹੀਂ ਹਟੇ। ਸੋ ਦੋਨਾਂ ਹੀ ਸ਼ਹੀਦਾਂ ਨੂੰ ਪਠਾਨਕੋਟ ਪ੍ਰਣਾਮ। ਸਾਡੇ ਵੱਲੋਂ ਤੁਹਾਨੂੰ ਸਭਨਾਂ ਨੂੰ ਹੀ ਪਿਆਰ ਸਤਿਕਾਰ ਸਨ ਕੀ ਜਿਹੀ ਹੁਣ ਸਤਿ ਸ੍ਰੀ ਅਕਾਲ। ਜਿਉਂਦੇ ਵਸਦੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਜੇਕਰ ਤੁਸੀਂ ਸੈਕਰਾਮੈਂਟੋ ਇਲਾਕੇ ਦੇ ਵਿੱਚ